ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 14 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ ਮੋਟਲ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਦਿਓਲ, ਕਮਲਜੀਤ ਸਿੰਘ ਬੱਗੜ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨ ਵਾਇਓਮਿੰਗ। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਨੰਬਰ 4159090503 4159090503। ਵੁੱਡਲੈਂਡ ਦੇ I-5 ਦੇ ਉੱਤੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ, ਜਿੱਥੇ ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ। ਹੋਰ ਜਾਣਕਾਰੀ ਲਈ ਕਾਲ 9163969085 916-396-9085। ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ, ਜਿੱਥੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਆ। ਇਹਨਾਂ ਦੇ ਕੋਲ ਇਸ ਮੌਕੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਨੇ ਅਤੇ ਇਹਨਾਂ ਨੂੰ ਸ਼ਾਪ ਮਕੈਨਿਕ ਦੀ ਜ਼ਰੂਰਤ ਆ। ਕਾਲ 5592663737 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਬਾਈਡਨ ਹੁਣੀ ਜਿਹੜੇ ਜਿੰਨੇ ਸੈਨੇਟ ਡੈਮੋਕ੍ਰੇਟਸ ਆ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ। ਜਿਹੜੀ ਨਵੀਂ ਡੀਲ $3.5 ਟ੍ਰਿਲੀਅਨ ਦੀ ਜਿਹੜੀ ਬਜਟ ਡੀਲ ਆ ਉਹ ਡੈਮੋਕ੍ਰੇਟਸ ਨੇ ਬਣਾਈ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਕੌਕਸ ਲੰਚ ਦੇ ਉੱਤੇ ਜਿਹੜਾ ਆ ਇਕੱਠੇ ਹੋਏ ਹੈਗੇ ਆ ਅਤੇ $3.5 ਟ੍ਰਿਲੀਅਨ ਜਿਹੜਾ ਆ ਇਹ ਨੈਕਸਟ ਆਉਣ ਵਾਲੇ 10 ਸਾਲਾਂ ਦੇ ਵਿੱਚ ਸਪੈਂਡ ਕੀਤਾ ਜਾਊਗਾ। ਇਹ ਐਡ ਹੋ ਗਿਆ $600 ਬਿਲੀਅਨ ਜਿਹੜਾ ਨਿਊ ਸਪੈਂਡਿੰਗ ਸੀਗੀ ਬਾਈ ਪਾਰਟੀਸ਼ਨ ਜਿਹੜਾ ਇਨਫਰਾਸਟਰਕਚਰ ਡੀਲ ਸੀਗੀ। ਸੋ ਇਹਦੇ ਵਿੱਚ ਉਹ ਟਰਾਈ ਕਰ ਰਹੇ ਹੈਗੇ। ਬਾਕੀ ਦੇ ਜਿਹੜੇ ਕੁਛ ਇੱਕ ਦੋ ਜਿਹੜੇ ਉਹਨਾਂ ਦੇ ਡੈਮੋਕਰੇਟ ਮੈਂਬਰ ਜਿਹੜੇ ਨਾਰਾਜ਼ ਹੈਗੇ, ਸੈਨੇਟਰ ਜੋ ਮੈਨਸ਼ਨ, ਉਹਨਾਂ ਨੇ ਵੀ ਇਹ ਸਟੇਟਮੈਂਟ ਦਿੱਤੀ ਹੈਗੀ ਆ ਵੀ ਮੈਂ ਜਿਹੜੇ ਮੇਰੇ ਡੈਮੋਕ੍ਰੇਟਿਕ ਕਲੀਗਸ ਹੈਗੇ ਆ ਜਿਹੜੇ ਬਜਟ ਕਮੇਟੀ ਦੇ ਕੰਮ ਕਰ ਰਹੇ ਆ, ਕਾਫੀ ਸਖਤ ਕੰਮ ਕਰ ਰਹੇ ਆ ਅਤੇ ਉਹ ਉਹਨਾਂ ਦਾ ਜਿਹੜਾ ਐਗਰੀਮੈਂਟ ਹੋਇਆ ਆ ਉਹ ਮੈਂ ਬਹੁਤ ਧਿਆਨ ਦੇ ਨਾਲ ਉਸ ਨੂੰ ਦੇਖ ਰਿਹਾ ਹਾਂ ਅਤੇ ਇਹਦੇ ਲਈ ਵੀ ਮੈਂ ਬਹੁਤ ਜ਼ਿਆਦਾ ਇੰਟਰਸਟਡ ਹਾਂ ਵੀ ਕਿਸ ਤਰ੍ਹਾਂ ਜਿਹੜਾ ਇਹ ਮਨੀ ਆ ਇਹ ਪੇ ਕੀਤਾ ਜਾਊਗਾ। ਅਤੇ ਫਾਈਨਲ ਜੱਜਮੈਂਟ 'ਤੇ ਕਹਿੰਦੇ ਵੀ ਮੈਂ ਉਦੋਂ ਹੀ ਪਹੁੰਚੂਗਾ ਜਦੋਂ ਪੂਰੀ ਦੀ ਪੂਰੀ ਇਸ ਪ੍ਰਪੋਜ਼ਲ ਦੀ ਅਵੈਲੂਏਸ਼ਨ ਹੋ ਜਾਊਗੀ। ਜੀ, ਵਰਜੀਨੀਆ ਦੇ ਡੈਮੋਕ੍ਰੇਟ ਸੈਨੇਟਰ ਮਾਰਕ ਵਾਰਨਰ ਕਹਿੰਦੇ ਆ ਵੀ ਇਹ ਜਿਹੜਾ $3.5 ਟ੍ਰਿਲੀਅਨ ਦਾ ਪੈਕੇਜ ਆ ਇਹ ਫੁੱਲੀ ਪੇਡ ਫਾਰ ਹੈਗਾ ਆ। ਸੋ ਜਿੱਦਾਂ ਜੋ ਮੈਨਸ਼ਨ ਕਹਿੰਦੇ ਆ ਵੀ ਮੈਂ ਦੇਖਣਾ ਚਾਹੁੰਦਾ ਹਾਂ ਵੀ ਕਿੱਥੋਂ ਜਿਹੜੇ ਇਸ ਦੇ ਲਈ ਡਾਲਰ ਆ ਉਹ ਆਉਣੇ ਆ। ਸੋ ਉਹਨਾਂ ਨੇ ਇਸ ਦੇ ਬਾਰੇ ਦਿੱਤੀ ਆ, ਪਰ ਉਹਨਾਂ ਨੇ ਕੋਈ ਇਸ ਦੇ ਵਿੱਚ ਹੋਰ ਡੀਟੇਲ ਨਹੀਂ ਦਿੱਤੀਆਂ ਵੀ ਜਿਹੜਾ ਰੀਕਨਸੀਲੀਏਸ਼ਨ ਬਿੱਲ ਹੈਗਾ ਆ ਉਸ ਦੀ ਫੰਡਿੰਗ ਜਿਹੜੀ ਆ ਉਹ ਕਿੱਦਾਂ ਹੋਊਗੀ। ਪਰ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਸੋਚ ਰਹੇ ਹੈਗੇ ਵੀ ਜਿਹੜੇ ਕਾਰਪੋਰੇਟ ਟੈਕਸ ਰੇਟ ਆ ਉਹਨਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਕੀਤਾ ਜਾ ਸਕਦਾ ਹੈ। ਉਹ ਇਸ ਪੱਖ ਦੇ ਵਿੱਚ ਨਜ਼ਰ ਆਉਂਦੇ ਨੇ। ਜਿਹੜੇ ਜੋ ਬਾਈਡਨ ਆ ਉਹ ਜਿਹੜੇ ਆ ਇਸ ਚੀਜ਼ ਦੇ ਲਈ ਬਹੁਤਾ ਜ਼ਿਆਦਾ ਫੇਵਰ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਸੀਗੇ, ਪਰ ਚਾਹੁੰਦੇ ਜਿਹੜੇ ਆ ਉਹ ਵੀ ਸੀਗੇ। ਸੋ ਮੈਜੋਰਟੀ ਲੀਡਰ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਇਸ ਬਜਟ ਪੈਕੇਜ
ਦੇ ਵਿੱਚ ਦੱਸਿਆ ਵੀ ਇਸ ਦੇ ਵਿੱਚ ਹੀ ਜਿਹੜੀ ਜਿੱਦਾਂ ਤੁਸੀਂ ਦੱਸਿਆ ਵੀ ਇਨਫਰਾਸਟਰਕਚਰ ਬਿੱਲ ਆ ਉਸ ਨੂੰ ਨਾਲ ਜੋੜਿਆ ਗਿਆ ਆ ਅਤੇ ਉਹਨਾਂ ਨੇ ਇਹ ਇਸ਼ਾਰਾ ਕੀਤਾ ਵੀ ਆਪਾਂ ਬਹੁਤ ਕਲੋਜ਼ ਹੈਗੇ ਆ ਜੋ ਰਾਸ਼ਟਰਪਤੀ ਬਾਈਡਨ ਚਾਹੁੰਦੇ ਸੀਗੇ ਜਿਹੜਾ ਉਹਨਾਂ ਦਾ ਇੱਕ ਅਮੈਰੀਕਨ ਫੈਮਲੀਜ਼ ਪਲਾਨ ਸੀਗਾ ਅਤੇ ਰੀਕਨਸੀਲੀਏਸ਼ਨ ਬਿੱਲ ਆ ਅਤੇ ਇਨਫਰਾਸਟਰਕਚਰ ਬਿੱਲ ਆ ਇਹ ਸਾਰੇ ਪਾਸੇ ਨੂੰ ਇਕੱਠਿਆਂ ਨੂੰ ਜੋੜ ਕੇ ਜਿਹੜਾ ਉਹ ਲਿਆਂਦਾ ਜਾ ਰਿਹਾ ਹੈਗਾ ਆ। ਸੋ ਜਿਹੜੇ ਬਰਨੀ ਸੈਂਡਰਸ ਆ ਉਹਨਾਂ ਨੇ ਵੀ ਇਸ ਦੇ ਉੱਤੇ ਆਪਣੀ ਟਿੱਪਣੀ ਜਿਹੜੀ ਉਹ ਦਿੱਤੀ ਉਹ ਕਹਿੰਦੇ ਵੀ ਅਮਰੀਕਨ ਇਤਿਹਾਸ ਦੇ ਵਿੱਚ ਇਹ ਇੱਕ ਕੂਹਣੀ ਮੋੜ ਵਾਲਾ ਜਿਹੜਾ ਆ ਉਹ ਸਮਾਂ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਅਜੇ ਵੀ ਕਹਿੰਦੇ ਆ ਵੀ ਜਿਹੜੇ ਬਜਟ ਚੇਅਰਮੈਨ ਬਰਨੀ ਸੈਂਡਰਸ ਆ ਉਹ ਤਾਂ ਚਾਹੁੰਦੇ ਸੀਗੇ ਵੀ $6 ਟ੍ਰਿਲੀਅਨ ਦਾ ਇਹ ਜਿਹੜਾ ਪੈਕੇਜ ਹੋਵੇ ਪਰ ਫਿਰ ਵੀ $3.5 ਟ੍ਰਿਲੀਅਨ ਦੇ ਉੱਤੇ ਆ ਕੇ ਜਿਹੜੇ ਉਹ ਮੰਨੇ ਆ। ਕਹਿੰਦੇ ਵੀ ਇਸ ਦੇ ਵਿੱਚ ਮੈਡੀਕੇਅਰ ਦੀ ਐਕਸਪੈਂਸ਼ਨ ਦੀ ਵੀ ਜਿਹੜੀ ਉਹ ਗੱਲ ਆ ਜਿਸ ਦੇ ਬਾਰੇ ਬਰਨੀ ਸੈਂਡਰਸ ਲੰਮੇ ਜਿਹੜੇ ਸਮੇਂ ਤੋਂ ਕਈ ਸਾਲਾਂ ਤੋਂ ਕਹਿ ਰਹੇ ਆ ਵੀ ਇਸ ਨੂੰ ਹੋਰ ਰੋਬਸਟ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈਗੀ ਆ। ਸੋ ਸੈਨੇਟ ਡੈਮੋਕਰੇਟ ਨੇ ਬਾਰ-ਬਾਰ ਇਹ ਪਹਿਲੋਂ ਕਿਹਾ ਆ ਵੀ ਰੀਕਨਸੀਲੀਏਸ਼ਨ ਦੇ ਇਸ ਪ੍ਰੋਸੈਸ ਦੀ ਵਰਤੋਂ ਜਿਹੜੀ ਉਹ ਕਰ ਸਕਦੇ ਆ। ਸੋ ਉਸ ਦੇ ਨਾਲ ਕੀ ਹੁੰਦਾ ਵੀ ਜਿਹੜੀ 60 ਵੋਟਾਂ ਦਾ ਥ੍ਰੈਸ਼ ਹੋਲਡ ਹੁੰਦਾ ਆ ਉਸ ਨੂੰ ਸਾਈਡ ਸਟੈਪ ਕੀਤਾ ਜਾ ਸਕਦਾ ਯਾਨੀ ਕਿ ਉਸ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਸਿੰਪਲ ਮੈਜੋਰਟੀ ਦੇ ਨਾਲ ਇਹ ਲੈਜਿਸਲੇਸ਼ਨ ਇਹ ਬਿੱਲ ਜਿਹੜਾ ਉਹ ਪਾਸ ਕੀਤਾ ਜਾ ਸਕਦਾ ਆ। ਸੋ ਪ੍ਰੈਜ਼ੀਡੈਂਟ ਬਾਈਡਨ ਚਾਹੁੰਦੇ ਆ ਵੀ 2022 ਦੀਆਂ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਉਹਨਾਂ ਦੇ ਵੋਟਰਸ ਨੂੰ ਦਿਖਾਉਣ ਦੇ ਲਈ ਕੋਈ ਨਾ ਕੋਈ ਅਜਿਹਾ ਬਿੱਲ ਜਿਹੜਾ ਆ ਏਜੰਡਾ ਜਿਹੜਾ ਆਪਣਾ ਉਹਨਾਂ ਨੇ ਪੇਸ਼ ਕੀਤਾ ਆ ਉਸ ਨੂੰ ਜਿਹੜਾ ਉਹ ਪੇਸ਼ ਕੀਤਾ ਜਾਵੇ। ਡੈਮੋਕਰੇਟਸ ਮੇ ਵੀ ਟਰਾਈ ਕਰਨਗੇ ਵੀ ਬਾਕੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਪਰ ਆਪਾਂ ਉਹਨਾਂ ਦਾ ਰੁਖ ਪਹਿਲਾਂ ਹੀ ਜਿਹੜਾ ਉਹ ਜਾਣਦੇ ਹੈਗੇ ਆ ਵੀ ਇਸ ਦੇ ਵਿੱਚ ਉਹਨਾਂ ਦਾ ਸਮਰਥਨ ਮਿਲਣਾ ਇਹਨਾਂ ਦੇ ਲਈ ਹਾਲ ਦੀ ਘੜੀ ਅਸੰਭਵ ਜਿਹਾ ਜਿਹੜਾ ਉਹ ਜਾਪ ਰਿਹਾ ਹੈਗਾ ਆ। ਸੋ ਮਿਟ ਰੋਮਨੀ ਜਿਹੜੇ ਯੂਟਾ ਤੋਂ ਰਿਪਬਲਿਕਨ ਸੈਨੇਟਰ ਹੈਗੇ ਆ ਉਹਨਾਂ ਨੇ ਪਹਿਲਾਂ ਹੀ ਲਾਲ ਝੰਡਾ ਇਸ ਦੇ ਉੱਤੇ ਜਿਹੜਾ ਉਹ ਦਿਖਾ ਦਿੱਤਾ। ਉਹ ਕਹਿੰਦੇ ਆ ਵੀ ਜਿਹੜੇ ਕਾਂਗਰੈਸ਼ਨਲ ਬਜਟ ਆਫਿਸ ਹੈਗਾ ਆ ਜਿਹੜੇ ਕਿ ਲਾਅ ਮੇਕਰਸ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਦੱਸਦੇ ਆ ਕਹਿੰਦੇ ਵੀ ਉਹਨਾਂ ਨੇ ਜਿਹੜੀ ਇਹ ਪ੍ਰਪੋਜ਼ਡ ਸਪੈਂਡਿੰਗ ਅਤੇ ਰੈਵਨਿਊ ਹੈਗਾ ਆ ਉਸ ਦੇ ਵਿੱਚ ਜਿਹੜਾ ਸਕੋਰ ਹੁੰਦਾ ਜਾਂ ਪ੍ਰਾਈਸ ਟੈਗ ਹੁੰਦਾ ਆ ਉਸ ਨੂੰ ਲਾਂਭੇ ਹੀ ਜਿਹੜਾ ਕਿਤੇ ਨਾ ਕਿਤੇ ਰੱਖਿਆ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਇਹ ਸਾਈਡ ਸਟੈਪ ਕਰਕੇ ਰੀਕਨਸੀਲੀਏਸ਼ਨ ਦੀ ਵਰਤੋਂ ਕਰਦੇ ਹੋਏ ਇਹ ਜਿਹੜਾ $3.5 ਟ੍ਰਿਲੀਅਨ ਦਾ ਪੈਕੇਜ ਆ ਉਸ ਨੂੰ ਪਾਸ ਕਰਦੇ ਆ ਬਜਟ ਨੂੰ ਪਾਸ ਕਰਦੇ ਆ ਜਾਂ ਫਿਰ ਰਿਪਬਲਿਕਨਸ ਦਾ ਵੀ ਸਾਥ ਇਹਨਾਂ ਨੂੰ ਇਸ ਦੇ ਵਿੱਚ ਮਿਲਣ ਦੀ ਕੋਈ ਸੰਭਾਵਨਾ ਜਿਹੜੀ ਉਹ ਹੋਵੇਗੀ। ਅਗਲੀ ਖਬਰ ਜਿਹੜੀ ਆ ਸੈਨੇਟ ਡੈਮੋਕਰੇਟਸ ਆ ਉਹ ਇੱਕ ਬਿੱਲ ਜਿਹੜਾ ਡਰਾਫਟ ਆਊਟ ਕਰ ਰਹੇ ਆ ਵੀ ਜਿਹੜਾ ਫੈਡਰਲ ਮਰਵਾਨਾ ਬੈਨ ਹੈਗਾ ਆ ਉਸ ਨੂੰ ਰਿਮੂਵ ਕਰ ਦਿੱਤੇ ਜਾਵੇ ਤੇ ਇਸ ਟਾਈਮ USA ਦੇ ਵਿੱਚ 18 ਸਟੇਟਸ ਤੇ ਵਾਸ਼ਿੰਗਟਨ DC ਜਿਹੜਾ ਹੈਗਾ ਆ ਉੱਥੇ ਲੀਗਲਾਈਜ਼ ਹੈਗਾ ਆ ਰੀਕ੍ਰੀਏਸ਼ਨਲ ਪੋਟ ਤੇ 37 ਸਟੇਟਸ USA ਦੇ ਵਿੱਚ ਹੈਗੀਆਂ ਜਿੱਥੇ ਮੈਡੀਕਲ ਮਰਵਾਨਾ ਜਿਹੜਾ ਆ ਉਹ ਲੀਗਲਾਈਜ਼ ਹੈਗਾ ਆ ਤੇ ਕਹਿੰਦੇ ਵੀ ਇਹ ਜਿਹੜਾ ਰੂਲ ਸੀਗਾ ਕੈਨਵਸ ਐਡਮਿਨਿਸਟ੍ਰੇਸ਼ਨ ਐਂਡ ਓਪਰਚੁਨਿਟੀ ਐਕਟ ਜਿਹੜਾ ਸੀ ਕੰਟਰੋਲ ਸਬਸਟੈਂਸ ਐਕਟ ਦੇ ਅਧੀਨ ਗਿਣਿਆ ਜਾਂਦਾ ਸੀ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਥੋੜ੍ਹਾ ਕੋਈ ਯੂਜ਼ ਵੀ ਕਰਦਾ ਸੀ ਕੋਈ ਸੈੱਲ ਕਰਦਾ ਸੀ ਉਹਨਾਂ ਨੂੰ ਕਾਫੀ ਲੰਮਾ ਸਮਾਂ ਜਿਹੜਾ ਆ ਜੇਲ੍ਹ ਦੇ ਵਿੱਚ ਰਹਿਣਾ ਪਿਆ। ਤੇ ਸੈਨੇਟ ਦੀ ਜਿਹੜੀ ਮੈਜੋਰਟੀ ਬੜੀ ਸਲਿਮ ਹੈਗੀ ਆ 50-50 ਹੈਗੀ ਆ 2 ਇੰਡੀਪੈਂਡੈਂਟ ਆ ਤੇ 51st ਜਿਹੜੀ ਆ 51th ਜਿਹੜੀ ਵੋਟ ਆ ਉਹ ਕਮਲਾ ਹੈਰਿਸ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ ਉਹ ਪੈ ਸਕਦੀ ਹੈਗੀ ਆ ਤੇ ਸਭ ਤੋਂ ਕੰਜ਼ਰਵੇਟਿਵ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਕਲੈਰੈਂਸ ਥਾਮਸ ਉਹਨਾਂ ਨੇ ਕਿਹਾ ਵੀ 1969 ਦੇ ਵਿੱਚ 12% ਅਮਰੀਕਨ ਜਿਹੜੇ ਆ ਉਹਨਾਂ ਨੇ ਸਪੋਰਟ ਕੀਤਾ ਸੀ ਲੀਗਲਾਈਜੇਸ਼ਨ ਆਫ ਮਰਵਾਨਾ ਇਹ ਗੈਲਪ ਪੋਲਸ ਨੇ ਦੱਸਿਆ ਪਰ ਅੱਜ ਦੀ ਡੇਟ 'ਚ 68% ਲੋਕ ਜਿਹੜਾ ਇਹਨੂੰ ਸਪੋਰਟ ਕਰਦੇ ਆ। ਸੋ ਉਹਨੂੰ ਦੇਖਦੇ ਹੋਏ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਇਹ ਕਹਿੰਦੇ ਆ ਵੀ ਹੁਣ ਇਹ ਕੋਈ ਮਾਇਨੇ ਨਹੀਂ ਰੱਖਦਾ ਵੀ ਮਰਵਾਨਾ ਦੇ ਉੱਤੇ ਜਿਹੜਾ ਆ ਬੈਨ ਲਾਇਆ ਜਾਵੇ। ਜੀ ਬਿਲਕੁਲ। ਸੋ ਉੱਦਾਂ ਜਿਹੜੇ ਸੈਨੇਟ ਦੇ ਮਾਈਨੋਰਟੀ ਲੀਡਰ ਜਿਹੜੇ ਮਿਚ ਮਕੋਨਲ ਹੈਗੇ ਆ ਉਹਨਾਂ ਨੇ ਪਹਿਲਾਂ ਹੀ ਇਹ ਅਨਾਊਂਸ ਕਰ ਦਿੱਤਾ ਉਹਨਾਂ ਦੇ ਨਾਲ ਜਿਹੜੇ ਕੁਝ ਸਾਥੀ ਸੈਨੇਟ ਰਿਪਬਲਿਕਨ ਸੈਨੇਟਰਸ ਹੈਗੇ ਆ ਉਹ ਕਹਿ ਰਹੇ ਆ ਵੀ ਅਸੀਂ ਇਸ ਲੀਗਲਾਈਜੇਸ਼ਨ ਦਾ ਵਿਰੋਧ ਜਿਹੜਾ ਉਹ ਕਰਾਂਗੇ। ਸੋ ਜੇ ਦੇਖਿਆ ਜਾਵੇ ਹੁਣ ਸ਼ਰਾਬ ਵੀ ਇੱਕ ਨਸ਼ਾ ਆ ਤੰਬਾਕੂ ਵੀ ਇੱਕ ਨਸ਼ਾ ਆ ਉਸ ਨੂੰ ਲੀਗਲ ਕੀਤਾ ਹੈ ਸਰਕਾਰ ਜਿਹੜੀ ਇਸ ਤੋਂ ਚੰਗੀ ਕਮਾਈ ਜਿਹੜੀ ਉਹ ਕਰਦੀ ਹੈ ਚੰਗਾ ਟੈਕਸ ਜਿਹੜਾ ਉਹ ਇਸ ਤੋਂ ਬਣਾਉਂਦੀ ਆ
ਜਿੱਥੇ ਜਿੱਥੇ ਸੂਬਿਆਂ ਦੇ ਵਿੱਚ ਇਹਨਾਂ ਨੇ ਮੈਰੀਜੁਆਨਾ ਨੂੰ ਲੀਗਲ ਕੀਤਾ ਆ, ਉੱਥੋਂ ਜਿਹੜੇ ਆ ਚੰਗਾ ਟੈਕਸ ਜਿਹੜਾ ਇਕੱਠਾ ਹੋ ਰਿਹਾ। ਜਦੋਂ ਕੋਲੋਰਾਡੋ ਦੇ ਵਿੱਚ ਹੋਇਆ ਸੀ, ਵਾਸ਼ਿੰਗਟਨ 'ਚ, ਹੁਣ ਤਾਂ ਕੈਲੀਫੋਰਨੀਆ ਦੇ ਵਿੱਚ ਵੀ ਆਲਰੇਡੀ ਜਿਹੜਾ ਇਹ ਹੋ ਚੁੱਕਾ ਆ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ 17 ਸੂਬਿਆਂ 'ਚ ਆਲਰੇਡੀ ਪੂਰੀ ਤਰ੍ਹਾਂ ਇਸ ਨੂੰ ਲੀਗਲ ਰੀਕ੍ਰੀਏਸ਼ਨਲ ਯੂਜ਼ ਦੇ ਲਈ ਵੀ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਲੋਕਾਂ ਦਾ ਨਜ਼ਰੀਆ ਵਾਰ ਔਨ ਡਰੱਗਸ ਜਿਹੜਾ 1980 ਦੇ ਵਿੱਚ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਨਜ਼ਰੀਆ ਮੈਰੀਜੁਆਨਾ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਆ ਫਰਕ ਪੈ ਚੁੱਕਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਬਾਕੀ ਦੇ ਜਿਹੜੇ ਸੂਬਿਆਂ ਦੇ ਜਿਹੜੇ ਹੋਰ ਸੈਨੇਟਰਸ ਆ, ਉਹ ਇਸ ਨੂੰ ਸਪੋਰਟ ਕਰਦੇ ਆ, ਕਿੱਥੇ ਕਿੱਥੇ ਜਿਹੜਾ ਉਹ ਸਪੋਰਟ ਹੋਊਗਾ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਇਹ ਇੱਕ ਕਲਾਸ 1 ਜਿਹੜਾ ਇਸ ਨੂੰ ਡਰੱਗ ਮੰਨਿਆ ਜਾਂਦਾ। ਫੈਡਰਲ ਲੈਵਲ ਦੇ ਉੱਤੇ ਸਭ ਤੋਂ ਘਾਤਕ ਨਸ਼ਿਆਂ ਦੇ ਵਿੱਚੋਂ ਜਿਹੜਾ ਇਸ ਨੂੰ ਗਿਣਿਆ ਜਾਂਦਾ ਹੈ, ਜਦ ਕਿ ਆਪਣੇ ਸਾਹਮਣੇ ਇਹ ਸਾਰਾ ਕੁਛ ਪਤਾ ਆ ਵੀ ਇਸ ਤੋਂ ਵੀ ਕਈ ਘਾਤਕ ਹੋਰ ਨਸ਼ੇ ਜਿਹੜੇ ਆ ਉਹ ਹੈਗੇ। ਇਹ ਨਹੀਂ ਕੋਈ ਕਹਿੰਦੇ ਵੀ ਇਸ ਨੂੰ ਜਿਹੜਾ ਉਹ ਲੀਗਲ ਕਰ ਦਿਓ ਜਾਂ ਨਾ ਹੋ, ਪਰ ਓਵਰਆਲ ਅਮੈਰੀਕਨਜ਼ ਜਿਹੜੇ ਆ ਮੈਜੋਰਟੀ ਦੇ ਵਿੱਚ ਇਸ ਦੇ ਹੱਕ ਦੇ ਵਿੱਚ ਜਿਹੜੇ ਉਹ ਹੁਣ ਆ ਚੁੱਕੇ ਹੈਗੇ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਈਵਨ ਸੁਪਰੀਮ ਕੋਰਟ ਦੇ ਜਸਟਿਸ ਵੀ ਲੋਕਾਂ ਦੀ ਮੰਗ ਦੇ ਮੂਹਰੇ ਜਿਹੜਾ ਉਹ ਕਹਿ ਰਹੇ ਆ ਵੀ ਹਾਂ ਇੱਦਾਂ ਹੋ ਜਾਣਾ ਚਾਹੀਦਾ ਹੈ। ਜੀ, ਅਗਲੀ ਖਬਰ ਜਿਹੜੀਆਂ ਵੱਖ-ਵੱਖ ਅੱਗਾਂ ਲੱਗੀਆਂ ਵੈਸਟ ਕੋਸਟ ਦੇ ਵਿੱਚ ਇਸ ਟਾਈਮ 12 ਦੇ ਕਰੀਬ ਜਿਹੜੀਆਂ ਵਾਈਲਡ ਫਾਇਰਸ ਆ ਉਹ ਵੈਸਟਰਨ USA ਦੇ ਵਿੱਚ ਲੱਗੀਆਂ ਹੋਈਆਂ ਆ। ਅਤੇ ਓਰੀਗਨ ਦੇ ਵਿੱਚ ਜਿਹੜੀ ਆ ਸਭ ਤੋਂ ਵੱਡੀ ਅੱਗ ਇਸ ਵੇਲੇ ਲੱਗੀ ਹੋਈ ਆ, ਜਿੱਥੇ ਕਿ 2 ਲੱਖ ਏਕੜ ਜਿਹੜੇ ਆ ਉਹ ਸੜ ਕੇ ਸੁਆਹ ਹੋ ਗਏ ਹੈਗੇ ਆ। ਬੂਟਲੈਗ ਫਾਇਰ ਸਟਾਰਟ ਹੋਈ ਸੀ ਕਲੈਮਥ ਕਾਉਂਟੀ ਦੇ ਵਿੱਚ ਜੁਲਾਈ 16 ਨੂੰ, ਜੁਲਾਈ 6 ਨੂੰ ਸੌਰੀ। ਅਤੇ 100 ਦੇ ਕਰੀਬ ਜਿਹੜੇ ਘਰ ਆ ਉਹ ਇਹਦੇ ਵਿੱਚ ਸੜ ਕੇ ਸਵਾਹ ਹੋ ਚੁੱਕੇ ਆ। ਮੈਂਡੇਟੋਰੀ ਇਵੈਕੂਏਸ਼ਨ ਉੱਥੇ ਹੋਈ ਹੈਗੀ ਆ। ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਹੈਗੀਆਂ। ਜੀ ਬਿਲਕੁਲ। ਸੋ ਫਰੈਜ਼ਨੋ ਕਾਉਂਟੀ ਦੇ ਨਾਲ ਦੀ ਨਜ਼ਦੀਕ ਦੀ ਕਾਉਂਟੀ ਮਡੇਰਾ ਕਾਉਂਟੀ ਆ, ਉਹਨਾਂ ਨੇ ਆਲਰੇਡੀ ਲੋਕਲ ਸਟੇਟ ਆਫ ਐਮਰਜੈਂਸੀ ਰਿਵਰ ਫਾਇਰ ਤੋਂ ਬਾਅਦ ਦੇ ਵਿੱਚ ਘੋਸ਼ਿਤ ਕਰ ਦਿੱਤੀ ਆ। ਮਡੇਰਾ ਅਤੇ ਮੈਰੀਪੋਸਾ ਕਾਉਂਟੀ ਦੇ ਵਿੱਚ ਜਿਹੜੀ ਰਿਵਰ ਫਾਇਰ ਆ ਉਹ 9500 ਏਕੜ ਦੇ ਜਿਹੜੇ ਰਕਬੇ ਦੇ ਵਿੱਚ ਇਸ ਟਾਈਮ ਵੱਧ ਚੁੱਕੀ ਆ ਰਾਤੋਂ ਰਾਤ। ਮਡੇਰਾ ਕਾਉਂਟੀ ਸ਼ੈਰਿਫ ਦੇ ਆਫਿਸ ਨੇ ਇਹ ਜਿਹੜਾ ਐਮਰਜੈਂਸੀ ਆਰਡਰ ਆ ਉਹ ਜਿਹੜਾ ਉਹ ਦਿੱਤਾ। ਉਹਨਾਂ ਨੇ ਕਿਹਾ ਵੀ ਜਿੰਨੇ ਵੀ ਸਟੇਟ ਅਤੇ ਫੈਡਰਲ ਇਸ ਦੇ ਵਿੱਚ ਸਰਕਾਰਾਂ ਦੇ ਰੀਸੋਰਸਿਸ ਹੈਗੇ ਆ, ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਵਰਤਿਆ ਜਾਊਗਾ। ਆਲਰੇਡੀ ਕਹਿੰਦੇ ਵੀ ਜਿਹੜੇ ਲੋਕਲ ਫਾਇਰ ਫਾਈਟਰਸ ਆ ਉਹ ਇਸ ਅੱਗ ਦੇ ਨਾਲ ਲੜਦੇ ਹੋਏ ਜਿਹੜੇ ਕਾਫੀ ਜ਼ਿਆਦਾ ਥੱਕ ਚੁੱਕੇ ਹੋਏ ਆ। ਸੋ ਉਹਨਾਂ ਨੂੰ ਦੂਜਿਆਂ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਰਹੇਗੀ। ਮੈਰੀਪੋਸਾ ਕਾਉਂਟੀ ਦੇ ਵਿੱਚ ਓਕ ਗਰੋਵ ਰੋਡ ਅਤੇ ਓਕ ਗਰੋਵ ਸਕੂਲ ਰੋਡ ਦੇ ਉੱਤੇ ਜਿਹੜੀ ਆ ਅੱਗ ਇਹ ਸ਼ੁਰੂ ਹੋਈ ਸੀਗੀ। ਸੋ ਉਹ ਹੁਣ ਵੱਧਦੀ ਜਾ ਰਹੀ ਆ। ਉੱਦਾਂ ਓਵਰਆਲ ਜਿਹੜੀ ਆ ਇਸ ਅੱਗ ਦੇ ਉੱਤੇ 21% ਜਿਹੜਾ ਆ ਉਹ ਇਨਫੈਕਟ 21% ਕਹਿੰਦੇ ਆ ਵੀ ਉਹ ਗਰੂ ਹੋਈ ਆ, ਵੱਧ ਚੁੱਕੀ ਆ। ਕੈਲ ਫਾਇਰ ਨੇ ਜਿਹੜਾ ਇਸ ਦੇ ਬਾਰੇ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਕਈ ਹੋਰ ਸਟਰਕਚਰਸ ਇਸ ਦੇ ਕਰਕੇ ਉਹ ਡਿਸਟਰੋਏ ਹੋ ਚੁੱਕੇ ਆ। 5 ਇਨਫੈਕਟ ਡਿਸਟਰੋਏ ਹੋਏ ਆ ਅਤੇ ਹੋਰ ਕਈ ਜਿਹੜੇ ਸਟਰਕਚਰਸ ਆ ਉਹਨਾਂ ਨੂੰ ਖਤਰਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਜਿਹੜੇ ਵੀ ਇਸ ਪਾਸੇ ਰਹਿੰਦੇ ਨੇ ਮਡੇਰਾ ਅਤੇ ਮੈਰੀਪੋਸਾ ਕਾਉਂਟੀਜ਼ ਦੇ ਵਿੱਚ, ਉੱਥੇ ਇਵੈਕੂਏਸ਼ਨ ਆਰਡਰਸ ਖਾਸ ਕਰਕੇ ਜਿਹੜੀ ਰੋਡ 800, 810, 812, 600 ਅਪਾਚੀ ਰੋਡ ਜਿਹੜੀ ਆ 612 ਦੇ ਦੋਨੋਂ ਤਰਫੋਂ ਅਤੇ ਰੋਡ 600 ਜਿਹੜੀ ਆ ਉਹਨਾਂ ਨੂੰ ਖਾਲੀ ਕਰਨ ਦੇ ਜਿਹੜੇ ਆਰਡਰ ਆ ਉਹ ਦਿੱਤੇ ਗਏ ਹੈਗੇ ਆ। ਅਤੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਇਵੈਕੂਏਸ਼ਨ ਵਾਰਨਿੰਗਸ ਜਿਹੜੀਆਂ ਉਹ ਦਿੱਤੀਆਂ ਗਈਆਂ। 1300 ਤੋਂ ਵੱਧ ਜਿਹੜੇ ਅੱਗ ਬੁਝਾਊ ਦਸਤੇ ਜਿਹੜੇ ਆ ਲੋਕ ਆ ਅੱਗ ਬੁਝਾਉਣ ਦੇ ਲਈ, ਜਿਹੜੇ ਫਾਇਰ ਫਾਈਟਰਸ ਆ ਉਹ ਰਿਵਰ ਫਾਇਰ ਦੇ ਉੱਤੇ ਕਾਬੂ ਪਾਉਣ ਦੇ ਲਈ ਇਸ ਟਾਈਮ ਲੱਗੇ ਹੋਏ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਬੈਕਵਰਥ ਕੰਪਲੈਕਸ ਫਾਇਰ ਜਿਹੜੀ ਆ ਇਹ 2 ਫਾਇਰ ਇਕੱਠੀਆਂ ਹੋਈਆਂ ਆ। ਪਲਮਸ ਨੈਸ਼ਨਲ ਫੋਰੈਸਟ ਦੇ ਵਿੱਚ 90,000 ਏਕੜ ਉਹਨਾਂ ਨੇ ਜਿਹੜਾ ਆ ਅੱਗ ਨਾਲ ਸੜ ਕੇ ਸੁਆਹ ਹੋ ਗਏ ਆ। ਸੋ ਫਾਰ ਕੈਲੀਫੋਰਨੀਆ ਦੇ ਵਿੱਚ ਕਾਫੀ 2 ਲੱਖ ਦੇ ਕਰੀਬ ਏਕੜ ਸੜ ਕੇ ਸੁਆਹ ਹੋ ਚੁੱਕੇ ਆ। ਅਤੇ ਸੰਨ ਜਿਹੜਾ 2021 ਆ ਇਹ ਪਿਛਲੇ ਸਾਲ ਨਾਲੋਂ ਵੀ ਕਹਿੰਦੇ ਵੀ ਜ਼ਿਆਦਾ ਘਾਤਕ ਸਾਬਤ ਹੋਊਗਾ ਅੱਗਾਂ ਦੇ ਮਾਮਲੇ ਦੇ ਵਿੱਚ। ਜੀ, ਅਤੇ ਇਸੇ ਦੇ ਵਿੱਚ ਹੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਅੱਗਾਂ ਨੂੰ ਲੈ ਲਓ ਜਾਂ ਗਰਮੀ ਨੂੰ ਲੈ ਕੇ ਜੇ ਗੱਲ ਕਰਦੇ ਜਾਈਏ, ਨਾਰਥ ਵੈਸਟ ਦੇ ਵਿੱਚ ਜਿਹੜੀ ਹੀਟ ਵੇਵ ਚੱਲ ਰਹੀ ਆ
ਇਹ ਮੰਨਿਆ ਜਾ ਰਿਹਾ ਵੀ ਇਸ ਗਰਮੀ ਦੇ ਕਰਕੇ 800 ਦੇ ਤਕਰੀਬਨ ਲੋਕ ਗਰਮੀ ਦੀ ਭੇਂਟ ਚੜ੍ਹ ਚੁੱਕੇ ਆ। 25 ਲੋਕ ਤਾਂ ਕਹਿੰਦੇ ਕਿੰਗ ਕਾਊਂਟੀ ਆ ਉਸ ਦੇ ਵਿੱਚ, ਅਤੇ 91 ਲੋਕ ਜਿਹੜੇ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਜਿਹੜੀ ਇਸ ਗਰਮੀ ਦੇ ਕਰਕੇ ਮਰ ਚੁੱਕੇ ਆ। ਸਿਆਟਲ ਦੇ ਇਲਾਕੇ ਦੇ ਵਿੱਚ ਜਦ 108 ਡਿਗਰੀ ਤਾਪਮਾਨ ਜਿਹੜਾ ਉਹ ਹੋਇਆ ਸੀ, ਉੱਥੇ ਵੀ ਜਿਹੜੇ ਮਰਨ ਵਾਲਿਆਂ ਦੀ ਅਤੇ ਓਰੇਗਨ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਸੈਂਕੜਿਆਂ ਦੇ ਵਿੱਚ ਦੱਸੀ ਜਾ ਰਹੀ ਆ। ਆਪਣੇ ਗਵਾਂਢੀ ਸੂਬੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 580 ਵੱਧ ਮੌਤਾਂ ਜਿਹੜੀਆਂ ਕਹਿੰਦੇ ਵੀ ਇਸ ਟਾਈਮ ਸੋਚੀਆਂ ਜਾ ਰਹੀਆਂ ਆ ਵੀ ਇਸ ਦੇ ਕਰਕੇ ਜਿਹੜੀਆਂ ਉਹ ਹੋ ਸਕਦੀਆਂ। ਓਰੇਗਨ ਦੇ ਵਿੱਚ 116 ਲੋਕ ਜਿਹੜੇ ਆ ਉਹ ਮਰਨ ਦਾ ਖਦਸ਼ਾ ਜਿਹੜਾ ਉਹ ਪ੍ਰਗਟ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਵਾਸ਼ਿੰਗਟਨ ਸੂਬੇ ਦੇ ਵਿੱਚ ਜੇ ਵੈਦਰ ਦੇ ਹਿਸਾਬ ਦੇ ਨਾਲ ਸਭ ਤੋਂ ਡੈਡਲੀਐਸਟ, ਸਭ ਤੋਂ ਘਾਤਕ ਜਿਹੜੀ ਦੁਰਘਟਨਾ ਦੇਖੀ ਜਾਵੇ ਤਾਂ 1910 ਦੇ ਵਿੱਚ ਇੱਕ ਐਵਲਾਂਚ ਆਇਆ ਸੀ ਸਟੀਵਨਜ਼ ਪਾਸ ਦੇ ਉੱਤੇ, ਜਿਸ ਕਰਕੇ 96 ਲੋਕ ਜਿਹੜੇ ਉਦੋਂ ਮਾਰੇ ਗਏ ਸੀ ਟ੍ਰੇਨ ਕਾਰਸ ਦੇ ਵਿੱਚ ਜਿਹੜੇ ਉਹ ਫਸ ਕੇ। ਅਤੇ ਹੁਣ ਇਸ ਗਰਮੀ ਦੇ ਚੱਲਦਿਆਂ ਆਲਰੇਡੀ ਇਹ ਇਕੱਲੇ ਵਾਸ਼ਿੰਗਟਨ ਨਹੀਂ, ਇਹ ਪੂਰੇ ਆਪਾਂ ਕਹਿ ਲਓ ਵੀ ਨਾਰਥ ਵੈਸਟ ਦਾ ਜਿਹੜਾ ਇਹ ਇਲਾਕਾ ਆ, ਇਨਕਲੂਡਿੰਗ ਕੈਨੇਡਾ ਐਂਡ ਅਮੈਰੀਕਾ, 800 ਦੇ ਤਕਰੀਬਨ ਲੋਕ ਜਿਹੜੇ ਇਸ ਗਰਮੀ ਦੀ ਭੇਂਟ ਚੜ੍ਹ ਚੁੱਕੇ ਆ। ਕਾਰਨ ਇਸ ਦੇ ਵਿੱਚ ਇਹ ਵੀ ਰਿਹਾ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਜਿਹੜੇ ਇਹ ਸੂਬੇ ਜਿੱਥੇ ਗਰਮੀ ਇੰਨੀ ਜ਼ਿਆਦਾ ਨਹੀਂ ਪੈਂਦੀ, ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਠੰਡ ਰੱਖਣ ਦੇ ਲਈ ਏਸੀ ਜਾਂ ਪੱਖਿਆਂ ਦੀ ਵੀ ਜਿਹੜੀ ਉਹ ਘਾਟ ਸੀਗੀ, ਉਹ ਨਹੀਂ ਸੀਗੀ, ਜਿਸ ਕਰਕੇ ਜਿਹੜਾ ਕੋਈ ਮਾਤੜ ਹੋਊਗਾ ਜਾਂ ਕੋਈ ਗਰੀਬ ਆ ਜਾਂ ਜਿਸ ਦੇ ਕੋਲ ਕੋਈ ਇੱਦਾਂ ਦਾ ਪ੍ਰਬੰਧ ਨਹੀਂ ਹੈਗਾ ਵੀ ਉਹ ਚੀਜ਼ ਕਰ ਸਕੇ, ਉਹ ਗਰਮੀ ਦੀ ਭੇਂਟ ਜਿਹੜਾ ਆ ਉਹ ਚੜ੍ਹ ਗਿਆ ਹੈਗਾ ਆ। ਸੋ ਇਹ ਇੱਕ ਵੱਡਾ ਸਮੱਸਿਆ ਆਉਣ ਵਾਲੇ ਸਾਲਾਂ ਦੇ ਲਈ ਇਹਨਾਂ ਸੂਬਿਆਂ ਨੂੰ, ਇਹਨਾਂ ਇਲਾਕਿਆਂ ਨੂੰ ਜਿਹੜੀ ਉਹ ਝੱਲਣੀ ਲਗਾਤਾਰ ਪੈ ਸਕਦੀ ਹੈ। ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਹੈ, ਜਿੱਥੇ ਕਿ ਤਾਲਿਬਾਨ ਜਿਹੜਾ ਗਰੁੱਪ ਆ ਉਹਨਾਂ ਨੇ ਪਾਕਿਸਤਾਨ ਵਾਲੇ ਬਾਰਡਰ ਦੇ ਉੱਤੇ ਆਪਣੇ ਜਿਹੜੇ ਝੰਡੇ ਆ ਉਹ ਚਾੜ ਦਿੱਤੇ ਆ। ਸੋ ਮੋਸਟਲੀ ਤਾਲਿਬਾਨ ਨੇ ਜਿਹੜੇ ਉਹਨਾਂ ਦੇ ਬਾਰਡਰਸ ਲੱਗਦੇ ਆ ਰਸ਼ੀਆ ਵਾਲੀ ਸਾਈਡ, ਤਾਜਿਕਸਤਾਨ, ਈਰਾਨ, ਪਾਕਿਸਤਾਨ, ਸਾਰੇ ਪਾਸੇ ਕਹਿੰਦੇ ਵੀ ਮੇਜਰ ਏਰੀਆਜ਼ ਦੇ ਵਿੱਚ ਕੰਟਰੋਲ ਕਰ ਲਿਆ ਹੈਗਾ। ਅੱਜ ਪ੍ਰੈਜ਼ੀਡੈਂਟ ਜਾਰਜ ਬੁਸ਼ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕਿਹਾ ਵੀ ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ ਵੀ ਜਿਹੜੀਆਂ ਅਫਗਾਨਿਸਤਾਨ ਚੋਂ US ਫੋਰਸਿਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਵੀ ਜੋ ਬਾਈਡਨ ਉਹਨਾਂ ਨੇ ਗਲਤੀ ਕੀਤੀ ਹੈ। ਅਲਟੀਮੇਟਲੀ ਜਿਹੜਾ ਮੁਲਕ ਆ ਫਿਰ ਤਾਲਿਬਾਨ ਦੇ ਹੱਥ ਦੇ ਵਿੱਚ ਚਲਾ ਜਾਊਗਾ। ਤਾਲਿਬਾਨ ਜਿਹੜੇ ਇਹਨਾਂ ਨੂੰ ਫੰਡਾਮੈਂਟਲਿਸਟ ਇਸਲਾਮਿਸਟ ਮਿਲਸ਼ੀਆ ਜਿਹੜਾ ਆ, ਕਹਿੰਦੇ ਵੀ ਸਭ ਤੋਂ ਤਕੜਾ ਮਿਲਸ਼ੀਆ ਹੈਗਾ, ਗਰੁੱਪ ਹੈਗਾ ਇਹ ਪੂਰੇ ਵਰਲਡ ਦੇ ਵਿੱਚ ਜੇ ਦੇਖਿਆ ਜਾਵੇ। 20 ਸਾਲ ਅਮਰੀਕਾ ਦੇ ਉੱਥੇ ਰਹਿਣ ਤੋਂ ਬਾਅਦ ਵੀ ਉਹ ਇੰਨਾ ਸਟਰੋਂਗ ਨਿਕਲਿਆ ਹੈਗਾ ਆ, ਅਤੇ ਕਿੰਨੀ ਜਗ੍ਹਾ ਦੇ ਉੱਤੇ ਉਹਨੇ ਕੰਟਰੋਲ ਇਸ ਟਾਈਮ ਕਰ ਲਿਆ ਹੈਗਾ ਆ। ਦੂਸਰੇ ਪਾਸੇ ਚਾਈਨਾ ਵਾਲਿਆਂ ਦੇ ਨਾਲ ਉਹ ਕਾਫੀ ਵਧੀਆ ਰਿਲੇਸ਼ਨ ਕਹਿੰਦੇ ਬਣਾਉਣ ਜਾ ਰਹੇ ਆ। ਚਾਈਨਾ ਦੀ ਗੱਲ ਆਲਰੇਡੀ ਤਾਲਿਬਾਨ ਵਾਲੇ ਜਿਹੜੇ ਗਰੁੱਪ ਆ ਉਹਨਾਂ ਦੇ ਨਾਲ ਚੱਲ ਰਹੀ ਆ, ਕਿਉਂਕਿ ਚਾਈਨਾ ਆਲਰੇਡੀ ਇੱਕ ਸਿਲਕ ਰੋਡ ਕਰਕੇ ਜਿਹੜਾ ਪਾਕਿਸਤਾਨ ਕੋਲ ਦੀ ਅਫਗਾਨਿਸਤਾਨ ਵਿੱਚ ਈਰਾਨ ਵੱਲ ਨੂੰ ਇਹ ਕੱਢ ਰਿਹਾ। ਸੋ ਆਪਣਾ ਬਿਜ਼ਨਸ ਉਹਨਾਂ ਨੇ ਪੂਰਾ ਜਿਹੜਾ ਰੱਖਿਆ ਹੈਗਾ। ਅਤੇ ਜਦੋਂ ਤਾਲਿਬਾਨ ਦੇ ਸਪੋਕਸ ਪਰਸਨ ਨੂੰ ਇਹਦੇ ਬਾਰੇ ਪੁੱਛਿਆ ਗਿਆ ਵੀ ਤੁਸੀਂ ਇੱਕ ਪਾਸੇ ਤਾਂ ਜਿਹੜਾ ਆ ਵੀ ਕਹਿੰਦੇ ਆ ਵੀ ਸਾਡਾ ਮੁਲਕ ਜਿਹੜਾ ਆ ਪੂਰਾ ਉਹ ਮੁਸਲਿਮ ਜਿਹੜੇ ਆ ਉਹਨਾਂ ਦੇ ਹੱਕ ਦੇ ਵਿੱਚ ਹੋਊਗਾ, ਅਤੇ ਦੂਸਰੇ ਪਾਸੇ ਚਾਈਨਾ ਨੇ 1 ਮਿਲੀਅਨ ਦੇ ਕਰੀਬ ਮੁਸਲਮਾਨ ਜਿਹੜੇ ਹੈਗੇ ਆ ਉਹਨਾਂ ਨੂੰ ਇੰਟਰਮੈਂਟ ਕੈਂਪ ਦੇ ਵਿੱਚ ਰੱਖਿਆ ਹੋਇਆ ਹੈਗਾ ਆ, ਧੱਕੇ ਨਾਲ ਉਹਨਾਂ ਨੂੰ ਕਨਵਰਟ ਕਰ ਰਹੇ ਹੈਗੇ ਆ। ਅਤੇ ਉਹ ਕਹਿੰਦੇ ਵੀ ਉਹ ਜੀ ਚਾਈਨਾ ਦੇ ਇੰਟਰਨਲ ਮਾਮਲਾ ਹੈਗਾ ਆ। ਸੋ ਇੱਥੋਂ ਲੱਗਦਾ ਆ ਵੀ ਸਾਊਥ ਏਸ਼ੀਆ ਦੇ ਵਿੱਚ ਹੁਣ ਕਾਫੀ ਕੁਛ, ਸੈਂਟਰਲ ਏਸ਼ੀਆ ਦੇ ਵਿੱਚ ਚੇਂਜ ਹੋਣ ਜਾ ਰਿਹਾ ਆ। ਸੋ ਚਾਈਨਾ ਦੀ ਪ੍ਰੈਜ਼ੈਂਸ ਹੁਣ ਅਫਗਾਨਿਸਤਾਨ ਦੇ ਵਿੱਚ ਹੋਊਗੀ, ਅਤੇ ਉਹਦਾ ਦੇਖੋ ਵੀ ਇੰਡੀਆ ਦੇ ਉੱਤੇ ਜਿਹੜਾ ਕੀ ਅਸਰ ਆਉਣ ਵਾਲੇ ਸਮੇਂ 'ਚ ਪਊਗਾ। ਇੱਕ ਹੋਰ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ ਵੀ ਤਾਲਿਬਾਨ ਫਾਈਟਰਸ ਨੇ 22 ਦੇ ਕਰੀਬ ਅਫਗਾਨਿਸਤਾਨ ਦੇ ਜਿਹੜੇ ਕਮਾਂਡੋ ਸੀਗੇ, ਉਹਨਾਂ ਦੀ ਟੌਪ ਨੌਚ ਕਮਾਂਡੋਜ਼, ਉਹਨਾਂ ਨੂੰ ਜਿਹੜਾ ਆ ਐਗਜ਼ੀਕਿਊਟ ਕਰ ਦਿੱਤਾ, ਉਹਨਾਂ ਦਾ ਕਤਲ ਕਰ ਦਿੱਤਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਵਿਡ ਦੇ ਦੌਰਾਨ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀਗਾ ਵੀ ਜਿਹੜੇ ਖਾਸ ਕਰਕੇ ਲੋਕ ਘਰਾਂ 'ਚ ਤੜੇ ਆ, ਡਿਪਰੈਸ਼ਨ ਹੋ ਸਕਦਾ ਆ, ਲੋਕ ਮਾਨਸਿਕ ਤੌਰ ਦੇ ਉੱਤੇ ਪੀੜਾ ਦੇ ਵਿੱਚੋਂ ਆਲਰੇਡੀ ਕਈ ਜਿਹੜੇ ਲੰਘ ਰਹੇ ਸੀਗੇ, ਕੋਈ ਅਜਿਹੇ ਪੁੱਠੇ ਸਿੱਧੇ ਕਦਮ ਜਿਹੜੇ ਉਹ ਚੁੱਕ ਸਕਦੇ ਨੇ। ਓਵਰਆਲ ਜੇ ਦੇਖਿਆ ਜਾਵੇ, ਕਹਿੰਦੇ ਪਿਛਲੇ ਸਾਲ ਜਿਹੜੇ ਡਰੱਗ ਓਵਰਡੋਜ਼ ਦੇ ਕਰਕੇ ਮਰਨ ਵਾਲਿਆਂ ਦੀ ਸੰਖਿਆ ਇੱਕਦਮ ਜ਼ਿਆਦਾ ਵਧੀ ਆ। ਪਿਛਲੇ ਸਾਲ ਇਹ ਅਨੁਮਾਨ ਲਾਇਆ ਜਾ ਰਿਹਾ ਵੀ 93,000 ਜਿਹੜੀਆਂ ਆ ਉਸ ਤੋਂ ਵੱਧ ਮੌਤਾਂ ਡਰੱਗ ਓਵਰਡੋਜ਼ ਦੇ ਨਾਲ ਪੂਰੇ ਅਮਰੀਕਾ ਦੇ ਵਿੱਚ
ਹੋਈਆਂ ਨੇ। ਸੋ ਜਿਹੜਾ ਓਪੀਓਇਡ ਕ੍ਰਾਈਸਿਸ ਜਿਹੜਾ ਆ ਉਹ ਆਲਰੇਡੀ ਕਾਫੀ ਜ਼ਿਆਦਾ ਭਿਆਨਕ ਰੂਪ ਅਖਤਿਆਰ ਕਰ ਰਿਹਾ ਸੀਗਾ, ਪਰ ਕੋਵਿਡ ਦੇ ਦੌਰਾਨ ਇਸ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਇਆ ਆ। ਸੋ ਕਹਿੰਦੇ ਵੀ ਉਹ ਪਿਛਲੇ ਸਾਲ ਦੇ ਨਾਲੋਂ 21,000 ਵੱਧ ਮੌਤਾਂ ਜਾਂ 30% ਵੱਧ ਮੌਤਾਂ ਜਿਹੜੀਆਂ ਆ ਉਹ ਦਰਜ ਕੀਤੀਆਂ ਗਈਆਂ। ਇਹ ਅਜੇ ਮੁੱਢਲੇ ਤੌਰ ਦੇ ਉੱਤੇ ਜਿਹੜਾ ਡਾਟਾ ਆ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ ਆ ਉਹਨਾਂ ਨੇ ਜਿਹੜਾ ਉਹ ਪੇਸ਼ ਕੀਤਾ ਆ। ਕਹਿੰਦੇ ਵੀ ਇਹ ਜਿਹੜਾ ਵਾਧਾ ਹੋਇਆ ਆ ਇਹ ਕੋਈ ਅਚੰਭੇ ਵਾਲੀ ਗੱਲ ਤਾਂ ਨਹੀਂ ਸੀਗੀ, ਕੋਈ ਸਰਪ੍ਰਾਈਜ਼ ਤਾਂ ਨਹੀਂ ਸੀਗਾ ਜਿਹੜੇ ਐਡਿਕਸ਼ਨ ਸਪੈਸ਼ਲਿਸਟ ਜਿਹੜੇ ਉਹ ਕਹਿ ਰਹੇ ਸੀਗੇ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਦੇ ਵਿੱਚੋਂ ਇਸ ਟਾਈਮ ਅਮਰੀਕਾ ਲੰਘ ਰਿਹਾ ਹੈਗਾ ਆ। ਬਿਗ ਫਾਰਮਾ ਕੰਪਨੀਆਂ ਨੇ ਅਜਿਹੀਆਂ ਗੋਲੀਆਂ, ਅਜਿਹੀਆਂ ਦਵਾਈਆਂ ਲੋਕਾਂ ਨੂੰ ਉਹਨਾਂ ਦੀ ਜਿਹੜੀ ਉਹ ਲੱਤ ਲਾਈ, ਖੁਦ ਨਸ਼ੇ ਦੇ ਉੱਤੇ ਲਾਇਆ, ਅਤੇ ਹੁਣ ਲੋਕ ਉਸ ਦਾ ਵਾਧੂ ਸੇਵਨ ਕਰਕੇ ਉਹ ਜਿਹੜੇ ਉਹ ਮਰ ਰਹੇ ਨੇ ਅਤੇ ਬਹੁਤ ਵੱਡੀ ਜਿਹੜੀ ਸਮੱਸਿਆ ਦੇ ਵਿੱਚੋਂ ਲੰਘ ਰਹੇ ਆ। ਓਪੀਆਈਡ ਜਿਸ ਦੇ ਵਿੱਚ ਫੈਂਟਨਲ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੀ ਘਾਤਕ ਦਵਾਈਆਂ ਦੇ ਵਿੱਚੋਂ ਜਿਹੜੀ ਉਹ ਮੰਨੀ ਜਾਂਦੀ ਆ। ਇਹ ਕਹਿੰਦੇ ਆ ਵੀ ਸਭ ਤੋਂ ਜ਼ਿਆਦਾ ਮੌਤਾਂ ਦਾ ਮੁੱਖ ਕਾਰਨ ਜਿਹੜਾ ਆ ਉਹ ਰਿਹਾ ਹੈਗਾ ਆ। ਸੋ ਮੈਥ ਅਤੇ ਕੋਕੇਨ ਦੇ ਕਰਕੇ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਵੀ ਜਿਹੜਾ ਆ ਉਹ ਵਾਧਾ ਹੋਇਆ ਆ। ਸੋ ਆਪਣੇ ਇਰਦ ਗਿਰਦ, ਆਪਣੇ ਪਰਿਵਾਰਾਂ 'ਚ, ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਧਿਆਨ ਰੱਖੋ ਕੌਣ ਕੀ ਕਰ ਰਿਹਾ, ਕਿਵੇਂ ਕਰ ਰਿਹਾ। ਜੇ ਕਿਸੇ ਨੂੰ ਕਿਸੇ ਮਦਦ ਦੀ ਜ਼ਰੂਰਤ ਹੈਗੀ ਆ, ਐਡਿਕਸ਼ਨ ਤੋਂ ਜਿਹੜਾ ਕੋਈ ਪੀੜਤ ਹੈਗਾ ਆ, ਉਸ ਨੂੰ ਪਬਲਿਕਲੀ ਸ਼ੇਮ ਜਾਂ ਜਿਹੜਾ ਸੁਸਾਇਟੀ ਦੇ ਵਿੱਚ ਬਦਨਾਮ ਕਰਨ ਦੀ ਬਜਾਏ ਉਸ ਦੀ ਮਦਦ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰੋ। ਜੇ ਕਿਸੇ ਪਰਿਵਾਰ ਦੇ ਵਿੱਚ ਇੱਦਾਂ ਦੀ ਆ ਤਾਂ ਉਸ ਪਰਿਵਾਰ ਦਾ ਨਾਂ ਨਾ ਪੱਟੋ। ਉਹਨਾਂ ਦੇ ਜੀ ਜਿਹੜੇ ਆ ਬਾਅਦ ਦੇ ਵਿੱਚ ਕੋਈ ਜਿਹੜਾ ਓਵਰਡੋਜ਼ ਕਰਕੇ ਮਰੂਗਾ ਅਤੇ ਫਿਰ ਕਿਸੇ ਨੇ ਬਾਅਦ 'ਚ ਪਰਿਵਾਰ ਦਾ ਨਾਂ ਜਦੋਂ ਬਦਨਾਮ ਹੋਇਆ ਕੋਈ ਸੁਸਾਈਡ ਕਰਕੇ ਮਰੂਗਾ। ਸੋ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਮਦਦ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਨਾ ਕਿ ਬਦਨਾਮ ਕਰਨ ਦੀ। ਆਲਰੇਡੀ ਲੱਖਾਂ ਹੀ ਲੋਕ ਆਪਾਂ ਕੋਵਿਡ ਦੇ ਕਰਕੇ ਗਵਾ ਲਏ ਆ, ਹਜ਼ਾਰਾਂ ਹੀ ਲੋਕ ਹਰ ਸਾਲ ਜਿਹੜੇ ਆ ਇੱਦਾਂ ਦੀਆਂ ਓਵਰਡੋਜ਼ ਦੇ ਕਰਕੇ ਜਿਹੜੇ ਉਹ ਮਰਦੇ ਜਾ ਰਹੇ ਆ। ਸੋ ਲੈਟਸ ਸੀ ਕੀ ਜਿਹੜਾ ਆ ਉਹ ਦੇਖਣ ਨੂੰ ਹੁੰਦਾ ਹੈ। ਹੁਣ ਰੀਸੈਂਟਲੀ ਇੱਕ ਇਹਨਾਂ ਨੇ ਨਵੇਂ ਜਿਹੜੇ ਡਰੱਗਜ਼ ਆਰ ਉਹਨਾਂ ਦਾ ਨਾਮ ਪੇਸ਼ ਕੀਤਾ ਹੈਗਾ ਬਾਈਡਨ ਪ੍ਰਸ਼ਾਸਨ ਨੇ। ਵੈਸਟ ਵਰਜੀਨੀਆ ਦੇ ਇੱਕ ਟਾਈਮ ਦੇ ਉੱਤੇ ਪਬਲਿਕ ਹੈਲਥ ਅਫੀਸ਼ੀਅਲ ਰਹੇ ਰਾਹੁਲ ਗੁਪਤਾ, ਉਹ ਦੇਖਦੇ ਆ ਵੀ ਅਜਿਹੀਆਂ ਦਵਾਈਆਂ ਦੇ ਉੱਤੇ ਕੁਛ ਕਾਬੂ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਰਹਿ ਸਕਣਗੇ ਜਾਂ ਨਹੀਂ ਰਹਿ ਸਕਣਗੇ, ਕਿਉਂਕਿ ਇਵੈਂਚੁਅਲੀ ਜੇ ਚੀਜ਼ਾਂ ਨੂੰ ਰੋਕਦੇ ਵੀ ਆ ਤਾਂ ਫਿਰ ਆਪਾਂ ਨੂੰ ਪਤਾ ਆ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਆ ਉਸ ਦੀ ਵਿਕਰੀ ਵੱਧਦੀ ਆ ਅਤੇ ਹੋਰ ਕਈ ਕੁਛ ਜਿਹੜਾ ਹੁੰਦਾ ਆ। ਸੋ ਇਹ ਕਾਫੀ ਇੱਕ ਵੱਡੀ ਜਿਹੜੀ ਮੁਸ਼ਕਿਲ ਇੱਕ ਐਪੀਡੈਮਿਕ ਓਪੀਆਈਡ ਐਪੀਡੈਮਿਕ ਦੇ ਵਿੱਚੋਂ ਅਮਰੀਕਾ ਇਸ ਟਾਈਮ ਲੰਘ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆਪਣੀ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹ ਕੈਨੇਡੀਅਨ ਗਵਰਨਮੈਂਟ ਦੇ ਨਾਲ ਕਾਫੀ ਅਪਸੈਟ ਆ ਵੀ ਜਿਹੜੇ USA ਦੇ ਬਾਰਡਰ ਕਿਉਂ ਨਹੀਂ ਖੋਲ੍ਹੇ ਜਾ ਰਹੇ। ਮੌਂਟਰੀਅਲ ਤੋਂ ਇੱਕ ਕੈਰਲ ਐਨਿਓਕ ਨਾਮ ਦੀ ਬੀਬੀ ਜਿਹੜੀ ਆ ਉਹ ਕਹਿੰਦੀ ਵੀ ਸਾਡਾ ਜਿਹੜਾ ਬਿਜ਼ਨਸ ਸੀ ਟੋਟਲੀ ਉਹ ਅਮਰੀਕਨਸ 'ਤੇ ਡਿਪੈਂਡ ਸੀ। 99% ਜਿਹੜੀ ਕਹਿੰਦੀ ਅਮਰੀਕਨ ਕਲਾਇੰਟ ਸੀਗੇ ਸਾਡੇ, ਉਹ ਕੈਨੇਡਾ 'ਚ ਜਾ ਕੇ ਫਿਸ਼ਿੰਗ ਕਰਦੇ ਸੀਗੇ। ਪਰ ਪਿਛਲੇ 15 ਮਹੀਨਿਆਂ ਤੋਂ ਇੰਨੀਆਂ ਰਿਸਟ੍ਰਿਕਸ਼ਨ ਲਾਈਆਂ ਸੋ ਕੋਈ ਜਾ ਨਹੀਂ ਸਕਦਾ। ਅੱਜ ਦੀ ਡੇਟ ਦੇ ਵਿੱਚ ਵੀ ਕੈਨੇਡਾ ਤੋਂ USA ਕੋਈ ਬਾਈ ਰੋਡ ਨਹੀਂ ਜਾ ਸਕਦਾ। ਬਾਈ ਏਅਰ ਜਿਹੜਾ ਆ ਅਲਾਓ ਕਰਦੇ ਆ। ਕੈਨੇਡਾ ਵਾਲੇ USA ਆ ਸਕਦੇ, ਪਰ USA ਵਾਲਿਆਂ ਨੂੰ ਕੈਨੇਡਾ ਜਾਣ ਲਈ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਆ। ਜੇ ਕੋਈ ਕਿਸੇ ਦੀ ਮੌਤ ਆ ਜਾਂ ਕੋਈ ਬਹੁਤ ਸੀਰੀਅਸ ਕੋਈ ਬਿਮਾਰ ਆ ਤਦ ਹੀ ਉਹ ਐਕਸੈਪਸ਼ਨ ਦਿੰਦੇ ਆ। ਪਰ ਈਵਨ ਹਰ ਰੋਜ਼ 15,000 ਦੇ ਕਰੀਬ ਜਿਹੜੇ ਟਰੱਕ ਆ ਉਹ US ਤੇ ਕੈਨੇਡਾ ਦਾ ਬਾਰਡਰ ਐਵਰੀ ਡੇ ਪਾਰ ਕਰਦੇ ਹੈਗੇ ਆ। ਅਤੇ 12,000 ਦੇ ਕਰੀਬ ਕੈਨੇਡੀਅਨ ਹੈਲਥ ਕੇਅਰ ਵਰਕਰਸ ਜਿਹੜੇ ਆ ਬਿੰਡਸਰ ਵਾਲਾ ਜਿਹੜਾ ਬਾਰਡਰ ਆ ਡਿਟਰੋਇਟ ਏਰੀਏ ਦੇ ਵਿੱਚ ਉਹ ਕੰਮ ਕਰਦੇ ਹੈਗੇ ਆ। ਪਰ ਓਵਰਆਲ ਜੇ ਸਰਵੇ ਦੇਖਿਆ ਜਾਵੇ ਤਾਂ ਕੈਨੇਡੀਅਨ ਲੋਕ ਇਹ ਕਹਿੰਦੇ ਆ ਵੀ ਸਾਡਾ ਜਿਹੜਾ ਬਾਰਡਰ ਬੰਦ ਰਹੇ ਤਾਂ ਉਹ ਬੈਟਰ ਆ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਕੈਨੇਡਾ ਦੇ ਵਿੱਚ ਵੈਕਸੀਨ ਦੀ ਬੜੀ ਘਾਟ ਹੈਗੀ ਆ। ਉੱਥੇ ਜਿਹੜੇ ਹੌਸਪੀਟਲ ਥੋੜ੍ਹੇ ਹੈਗੇ ਆ ਪਾਪੂਲੇਸ਼ਨ ਦੇ ਹਿਸਾਬ ਨਾਲ, ਇਸ ਕਰਕੇ ਉਹਨਾਂ ਨੇ ਪੂਰਾ ਬਾਰਡਰ ਜਿਹੜਾ ਸੀਲ ਕੀਤਾ ਹੋਇਆ ਆ। ਹੁਣ ਦੇਖਦੇ ਆ ਇਸ ਮਹੀਨੇ ਵੀ ਉਹਨੀ ਡੇਟ ਤਾਂ ਰੱਖੀ ਆ ਵੀ ਅਸੀਂ ਖੋਲ੍ਹ ਸਕਦੇ ਹਾਂ, ਪਰ ਹਜੇ ਪੱਕਾ ਪਤਾ ਨਹੀਂ ਵੀ ਕੈਨੇਡਾ ਵਾਲੇ ਕਦੋਂ ਜਿਹੜਾ ਬਾਰਡਰ ਆ USA ਦੇ ਨਾਲ ਲੱਗਦਾ ਉਸ ਨੂੰ ਓਪਨ ਕਰਨਗੇ। ਜੀ ਬਿਲਕੁਲ। ਅਤੇ ਕੋਵਿਡ ਦੇ ਹਰਜੋਤ ਸਿੰਘ ਜੀ ਕੇਸਿਸ ਦੇ ਉੱਤੇ ਫਿਰ ਦੁਬਾਰਾ ਆਪਾਂ ਜੇ ਨਜ਼ਰ ਮਾਰਦੇ ਜਾਈਏ ਪਿਛਲੇ 7 ਦਿਨਾਂ ਦੇ ਮੁਕਾਬਲੇ ਮੁਲਕ ਭਰ ਦੇ ਵਿੱਚ 46% ਕੇਸਾਂ ਦੇ ਵਿੱਚ ਇਜ਼ਾਫਾ ਹੋਇਆ ਆ। ਮਰਨ ਵਾਲਿਆਂ ਦੀ ਸੰਖਿਆ ਕੋਵਿਡ ਕਰਕੇ 18% ਵੱਧ ਰਹੀ ਆ ਅਤੇ ਹਸਪਤਾਲ ਜਿਹੜੇ ਆ ਦਾਖਲ ਹੋ ਰਹੇ ਆ ਉਹ 30% ਉਸ ਦੇ ਵਿੱਚ ਵਾਧਾ ਹੋਇਆ ਆ।
ਫੁੱਲੀ ਵੈਕਸੀਨੇਟ ਜਿਹੜੇ ਆ ਉਹ ਅਜੇ ਵੀ 160 ਮਿਲੀਅਨ ਦੇ ਇਰਦ ਗਿਰਦ ਜਿਹੜਾ ਆ ਉਹ ਆંકੜਾ ਘੁੰਮ ਰਿਹਾ ਹੈਗਾ ਆ। ਉੱਦਾਂ ਕੈਲੀਫੋਰਨੀਆ ਦੇ ਵਿੱਚ 80% ਕਹਿੰਦੇ ਆ ਵੈਕਸੀਨੇਸ਼ਨ ਰੇਟ ਹੈਗਾ, ਜਿਸ ਦੇ ਵਿੱਚ ਇਹ ਮੰਨ ਰਹੇ ਆ ਵੀ ਘੱਟੋ ਘੱਟ ਇੱਕ ਟੀਕਾ ਜਿਹੜਾ ਆ ਕਿਸੇ ਨੇ ਜਿਹੜਾ ਉਹ ਲਵਾ ਲਿਆ। 80% ਕਹਿੰਦੇ ਲੋਕਾਂ ਨੇ ਇੱਦਾਂ ਕਰ ਲਿਆ ਹੈਗਾ ਆ। ਪਰ ਫਿਰ ਵੀ ਓਵਰਆਲ ਜਿਹੜਾ ਡੈਲਟਾ ਵੇਰੀਐਂਟ ਜਿਹੜਾ ਇੰਡੀਆ ਤੋਂ ਉਪਜਿਆ ਹੈਗਾ ਆ, ਉੱਥੋਂ ਦਾ ਜਿਹੜਾ ਇਹ ਵੇਰੀਐਂਟ ਆ ਇਸ ਟਾਈਮ ਉਸਨੇ ਪੂਰੇ ਥਾਵਾਂ ਦੇ ਉੱਤੇ ਤੜਥੱਲੀ ਮਚਾਈ ਆ, ਅਤੇ ਮੁੜ ਦੁਬਾਰਾ ਇਹ ਜਿਹੜੀ ਵੇਵ ਆ ਉਹ ਉੱਭਰ ਰਹੀ ਹੈਗੀ ਆ, ਜੇ ਸਮਾਂ ਰਹਿੰਦੇ ਹੋਏ ਇਸ ਦੇ ਉੱਤੇ ਕਾਬੂ ਨਾ ਪਾਇਆ ਗਿਆ। ਜੀ, ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਤੇ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਏਰੀਆ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਲੀਡ ਕਰ ਰਿਹਾ ਕਰੋਨਾ ਵਾਇਰਸ ਪੋਜ਼ਿਟਿਵ ਕੇਸਿਸ ਦੇ ਨਾਲ। ਜਿਹੜਾ ਕਹਿੰਦੇ ਹਾਈ ਇਨਫੈਕਸ਼ਨ ਰੇਟ ਆ ਪਰ 100,000 ਪੀਪਲ, ਜਿਹੜਾ ਕੋਈ ਵੱਡੇ ਸ਼ਹਿਰ ਦੇ ਹਿਸਾਬ ਨਾਲ ਦੇਖਿਆ ਜਾਵੇ। ਪਰ ਲੱਕਲੀ ਫੇ ਵੀ ਕਹਿੰਦੇ ਵੀ ਵੱਡੀ ਗਿਣਤੀ 'ਚ ਸੈਕਰਾਮੈਂਟੋ ਕਾਉਂਟੀ ਦੇ ਲੋਕਾਂ ਨੇ ਜਿਹੜੇ ਵੈਕਸੀਨ ਲਵਾਏ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਲੋਕ ਹੁਣ ਸ਼ਰੇਆਮ ਕਿਸੇ ਬਿਨਾਂ ਫਿਕਰ ਤੋਂ ਘੁੰਮ ਫਿਰ ਰਹੇ ਆ, ਮਾਸਕ ਨਹੀਂ ਲਾ ਰਹੇ, ਪਾਰਟੀਆਂ ਹੋ ਰਹੀਆਂ, ਮੇਲੇ ਹੋ ਰਹੇ ਆ। ਅਤੇ ਜਿਹੜਾ ਇੱਕ ਸਰਵੇ ਆਇਆ ਡਾਕਟਰ ਕੈਜ਼ੀਅਰੇ ਜਿਹੜੇ ਹੈਗੇ ਆ ਸੈਕਰਾਮੈਂਟੋ ਤੋਂ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ 18 ਸਾਲ ਤੋਂ ਲੈ ਕੇ 49 ਸਾਲ ਦੀ ਉਮਰ ਦੇ ਵਿਚਾਲੇ ਆ, ਉਹ 62% ਕੋਵਿਡ ਕੇਸਿਸ ਉਹਨਾਂ ਦੇ ਹੈਗੇ ਆ। ਸੋ ਅੱਗੇ ਆਪਾਂ ਦੇਖਿਆ ਸੀ ਜਦੋਂ ਪਹਿਲਾਂ ਕਰੋਨਾ ਵਾਇਰਸ ਫੈਲੀ ਸੀ, ਬਹੁਤੇ ਜਿਹੜੇ ਬਜ਼ੁਰਗ ਸੀ ਲੋਕ ਉਹ ਉਹਦਾ ਜ਼ਿਆਦਾ ਸ਼ਿਕਾਰ ਹੋਏ ਸੀ, ਖਾਸ ਕਰਕੇ ਜਿਹੜੇ 55-60 ਸਾਲ ਤੋਂ ਉੱਪਰ ਸੀਗੇ। ਹੁਣ ਇਹ ਜਿਹੜੀ ਆ ਜਿਸ ਤਰ੍ਹਾਂ ਮੈਂ ਏਜ ਗਰੁੱਪ ਦੱਸਿਆ 18 ਤੋਂ ਲੈ ਕੇ 49 ਸਾਲ ਦੇ ਜਿਹੜੇ ਮੈਕਸੀਮਮ ਜਿਹੜੇ ਲੋਕ ਹੈਗੇ ਆ ਉਹ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋ ਰਹੇ ਹੈਗੇ ਆ। ਜੀ, ਉਧਰ ਜਿਹੜੇ ਰਾਈਟ ਵਿੰਗ ਮੀਡੀਆ ਆ, ਕਈ ਪੋਲੀਟੀਸ਼ੀਅਨ ਆ, ਉਹ ਐਂਟੀ ਵੈਕਸੀਨ ਰੈਟੋਰਿਕ ਕਹਿੰਦੇ ਆ ਵੀ ਬਹੁਤ ਜ਼ਿਆਦਾ ਪੇਸ਼ ਕਰ ਰਹੇ ਆ, ਜਦ ਕਿ ਕਹਿੰਦੇ ਵੀ ਇਸ ਦਾ ਭੁਗਤਾਨ ਇਵੈਂਚੁਅਲੀ ਨਿਆਣਿਆਂ ਨੂੰ ਜਿਹੜਾ ਉਹ ਕਰਨਾ ਪੈ ਸਕਦਾ। ਅਮਰੀਕੀ ਮਰ ਰਹੇ ਆ, ਅਤੇ ਇਹ ਜਿਹੜੇ ਲੋਕ ਆ ਆਪਣੀਆਂ ਜਿਹੜੀਆਂ ਰੇਟਿੰਗਸ ਜਾਂ ਬਸ ਸਿਰਫ ਸਰਕਾਰ ਵਿਰੋਧੀ ਹੋਣ ਦੇ ਕਰਕੇ ਜਿਹੜਾ ਆਪਣੀਆਂ ਇਹ ਪੁੱਠੀਆਂ ਗੱਲਾਂ ਕਰਨੋਂ ਜਿਹੜੇ ਉਹ ਹਟ ਨਹੀਂ ਰਹੇ। ਜਿਹੜਾ ਡੈਲਟਾ ਵੇਰੀਐਂਟ ਆ 12 ਸਾਲ ਤੋਂ ਵੱਧ ਦੀ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਦੇ ਉੱਤੇ ਬੜਾ ਘਾਤਕ ਰੂਪ ਅਖਤਿਆਰ ਕਰ ਰਿਹਾ ਹੈਗਾ, ਜਿੱਦਾਂ ਹੁਣੇ ਤੁਸੀਂ ਜਿਹੜੇ ਉਹ ਦੱਸ ਕੇ ਹਟੇ ਆ। ਸੋ ਨਵੇਂ ਆ ਰਹੇ ਕੇਸਿਸ ਦੇ ਵਿੱਚ 22% ਤੋਂ ਵੱਧ ਜਿਹੜੇ ਨਵੇਂ ਕੇਸ ਆ ਉਹ ਛੋਟੀ ਉਮਰ ਦੇ ਬੱਚਿਆਂ ਦੇ ਆ ਰਹੇ ਆ। ਸਕੂਲ ਦੁਬਾਰਾ ਸ਼ੁਰੂ ਹੋਣ ਵਾਲੇ ਹੈਗੇ ਆ, ਅਤੇ ਜਿਹੜੇ ਅਡਲਟ ਆ ਉਹ ਆਪ ਵੈਕਸੀਨ ਲਵਾ ਕੇ ਫਾਰਗ ਜਿਹੜੇ ਉਹ ਹੋ ਰਹੇ ਵੀ ਸਾਨੂੰ ਕੋਈ ਲੋੜ ਨਹੀਂ ਆ, ਅਤੇ ਇਵੈਂਚੁਅਲੀ ਜਿਹੜਾ ਉਹ ਨਿਆਣਿਆਂ ਨੂੰ ਭੁਗਤਣਾ ਪੈਣਾ। ਪਹਿਲੋਂ ਆਪਾਂ ਦੇਖਿਆ ਵੀ ਬਜ਼ੁਰਗਾਂ ਦੇ ਉੱਤੇ ਇਸ ਦਾ ਕਹਿਰ ਜ਼ਿਆਦਾ ਸੀਗਾ, ਪਰ ਇਹ ਜਿਹੜਾ ਵੇਰੀਐਂਟ ਆ ਇਸ ਦੇ ਵਿੱਚ ਇੰਨੀ ਕੁ ਤਬਦੀਲੀ ਜਿਹੜੀ ਹੋ ਚੁੱਕੀ ਆ ਵੀ ਹੁਣ ਨਿਆਣਿਆਂ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਘਾਤਕ ਹੁੰਦਾ ਨਜ਼ਰ ਆ ਰਿਹਾ। ਵੀ ਭਾਈ ਆਪਣੀ ਤੇ ਜੇ ਤੁਹਾਨੂੰ ਨਹੀਂ ਹੈਗੀ ਤੇ ਨਿਗਾਹ ਨਿਆਣਿਆਂ ਦੀ ਸੋਚ ਲਓ, ਉਹਦੇ ਕਰਕੇ ਜਿਹੜਾ ਆ ਇਹਨਾਂ ਨੂੰ ਜਿਹੜਾ ਬਚਾਉਣ ਦੀ ਖਾਤਰ ਇੱਦਾਂ ਦਾ ਕਦਮ ਜਿਹੜਾ ਉਹ ਚੱਕ ਲਓ, ਟੀਕਾ ਲਵਾ ਲਓ, ਕੁਛ ਨਹੀਂ ਜਿਹੜਾ ਉਹ ਤੁਹਾਨੂੰ ਹੋਣ ਵਾਲਾ ਹੈਗਾ। ਸੋ ਕਿਰਪਾ ਕਰਕੇ ਇਸ ਚੀਜ਼ ਦੇ ਉੱਤੇ ਜਿਹੜਾ ਉਹ ਗੌਰ ਕੀਤਾ ਜਾਵੇ। ਜਿਹੜੇ ਸਿਹਤ ਦੇ ਨਾਲ ਸੰਬੰਧਿਤ ਲੋਕ ਨੇ ਉਹ ਇਸ ਚੀਜ਼ ਤੋਂ ਚਿੰਤਤ ਨੇ ਵੀ ਅਡਲਟਸ ਆਪਣੀ ਜਿਹੜੀ ਉਹ ਗੱਲ ਦੂਜੀ ਜਿਹੜੀ ਵੈਕਸੀਨ ਨਾ ਲਵਾਉਣ ਦੀ ਖਾਤਰ ਅਤੇ ਉਸ ਦਾ ਨਤੀਜਾ ਇਵੈਂਚੁਅਲੀ ਜਿਹੜਾ ਉਹ ਨਿਆਣਿਆਂ ਨੂੰ ਭੁਗਤਣਾ ਪੈ ਸਕਦਾ ਹੈਗਾ ਆ। ਜੀ, ਅਗਲੀ ਖਬਰ ਹਾਊਸਿੰਗ ਨੂੰ ਲੈ ਕੇ ਆ। ਹਾਊਸਿੰਗ ਦੀ ਸ਼ਾਰਟੇਜ ਪੂਰੇ USA ਦੇ ਵਿੱਚ ਆ। ਉਹਦੇ ਮਾਮਲੇ ਦੇ ਵਿੱਚ ਸਾਡੇ ਜਿੱਥੇ ਮੇਨ ਸਟੂਡੀਓ ਆ ਸੈਨੋਜ਼ੇ ਸ਼ਹਿਰ, ਜਿੱਥੇ ਕਹਿੰਦੇ ਪਈ ਐਵਰੇਜ ਘਰ ਦੀ ਪ੍ਰਾਈਸ 900,000 ਆ, ਪਰ 900,000 'ਚ ਵੀ ਕੰਡੋਮੀਨੀਅਮ ਜਾਂ ਟਾਊਨ ਹਾਊਸ ਹੀ ਲੱਭਦੇ ਹੈਗੇ ਆ। ਸੋ ਸਿਟੀ ਆਫ ਸੈਨੋਜ਼ੇ ਇਹ ਕੋਸ਼ਿਸ਼ ਕਰ ਰਹੀ ਆ ਵੀ ਜਿਹੜੇ ਵੀ ਸ਼ਾਪਿੰਗ ਸੈਂਟਰ ਬੜੇ ਬੰਦ ਹੋਏ ਆ, ਵੇਅਰ ਹਾਊਸ ਬੰਦ ਹੋਏ ਆ, ਜਾਂ ਕਈ ਬਿਲਡਿੰਗਸ ਪੁਰਾਣੀਆਂ ਪਈਆਂ ਆ, ਉਹਨਾਂ ਨੂੰ ਕਨਵਰਟ ਕਰਕੇ ਉੱਥੇ ਜਿਹੜੇ ਆ ਘਰ ਬਣਾਏ ਜਾਣ 3, 4 ਜਾਂ 5 ਸਟੋਰੀ। ਸੋ ਇਹਦੇ ਸੰਬੰਧ ਦੇ ਵਿੱਚ ਇੱਕ SB6 ਬਿੱਲ ਵੀ ਜਿਹੜਾ ਕੈਲੀਫੋਰਨੀਆ ਦੀ ਅਸੈਂਬਲੀ ਆ ਉਹਦੇ ਕੋਲ ਪਿਆ ਆ, ਅਤੇ ਮਿਡ ਅਗਸਤ ਦੇ ਵਿੱਚ ਉਹਨਾਂ ਨੇ ਇਹਦੇ ਉੱਤੇ ਹੀਅਰਿੰਗ ਕਰਨੀ ਆ, ਕਿਉਂਕਿ ਇਕੱਲਾ ਸੈਨੋਜ਼ੇ ਨਹੀਂ ਪੂਰੇ ਕੈਲੀਫੋਰਨੀਆ ਦੇ ਵਿੱਚ ਆਪਾਂ ਦੇਖਦੇ ਹਾਂ। ਜੇ ਵੇਕਰਸਫੀਲਡ ਜਾਓ, ਤੁਸੀਂ ਆਪਣੇ ਫ੍ਰਿਜ਼ਨੋ ਜਾਓ, ਬਹੁਤ ਸਾਰੇ ਜਿਹੜੇ ਏਰੀਏ ਹੈਗੇ ਆ ਉੱਥੇ ਪੁਰਾਣੀਆਂ ਬਿਲਡਿੰਗਾਂ ਪਈਆਂ, ਖਾਲੀ ਬਿਲਡਿੰਗਾਂ ਪਈਆਂ ਆ, ਅਤੇ ਸ਼ਾਪਿੰਗ ਸੈਂਟਰ ਕਈ ਬੰਦ ਹੋ ਰਹੇ ਆ, ਮਾਲ ਬੜੇ ਬੰਦ ਹੋ ਰਹੇ ਆ। ਸੋ ਉੱਥੇ ਜੇ ਇਹ ਬਿੱਲ ਪਾਸ ਹੋ ਜਾਂਦਾ SB6, ਉਹਦੇ ਮੁਤਾਬਕ ਜਿਹੜੀ ਆ ਕੰਸਟਰਕਸ਼ਨ ਹੋ ਸਕਦੀ ਆ, ਹਾਈ ਰਾਈਜ਼ ਬਿਲਡਿੰਗ ਬਣ ਸਕਦੀਆਂ, ਜਿਹਦੇ ਥੱਲੇ ਜਿਹੜੇ ਸ਼ਾਪਿੰਗ ਸੈਂਟਰ ਹੋਊਗੇ, ਉੱਪਰ ਉਹਨਾਂ ਦੇ ਕੰਡੋਮੀਨੀਅਮ ਜਾਂ ਅਪਾਰਟਮੈਂਟ ਬਣ ਸਕਦੇ ਆ। ਸੋ ਕਹਿੰਦੇ ਵੀ 3.2 ਜੌਬ ਦੇ ਪਿੱਛੇ ਘੱਟੋ ਘੱਟ ਇੱਕ ਘਰ ਹੋਣਾ ਬਹੁਤ ਜ਼ਰੂਰੀ ਆ, ਤਦ ਹੀ ਜਿਹੜੀ ਘਰਾਂ ਦੀ ਪ੍ਰਾਈਸ ਦੇ ਉੱਤੇ ਕੰਟਰੋਲ ਪਾਇਆ ਜਾ ਸਕਦਾ ਹੈ।
ਜੀ ਤੇ ਇੱਥੇ ਆਪਾਂ ਲਵਾਂਗੇ ਜੀ ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੂਗਾ। ਸੁਣਦੇ ਰਹੋ ਪੰਜਾਬੀ ਰੇਡੀਓ USA। ਆਪਣੀ ਸ਼ੁੱਧਤਾ ਅਤੇ ਸਵਾਦ ਦੇ ਲਈ ਮਸ਼ਹੂਰ ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਵੇਰਕਾ ਦਾ ਖਾਲਸ ਖੋਆ। ਘਰ ਵਰਗੇ ਸਵਾਦ ਵਰਗਾ ਖੋਆ ਜਿਸ ਦੇ ਨਾਲ ਤੁਸੀਂ ਬਣਾ ਸਕਦੇ ਹੋ ਵੰਨ ਸਵੰਦੀਆਂ ਮਠਿਆਈਆਂ। ਵੇਰਕਾ ਦਾ ਖਾਲਸ ਖੋਆ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਸਟੋਰਸ ਦੇ ਉੱਤੇ ਪਹੁੰਚ ਚੁੱਕਾ ਹੈ। ਅੱਜ ਹੀ ਲੈ ਕੇ ਆਓ ਵੇਰਕਾ ਦਾ ਖਾਲਸ ਖੋਆ। ਕੈਲੀਫੋਰਨੀਆ ਵਾਸੀਆਂ ਦੇ ਟੀਕਾਕਰਨ ਕਰਾਉਣ ਲਈ ਧੰਨਵਾਦ। ਅਸੀਂ ਉਹਨਾਂ ਚੀਜ਼ਾਂ ਨੂੰ ਵਾਪਸ ਲਿਆਉਣ ਦੇ ਯੋਗ ਹੋਣ ਲਈ ਸ਼ੁਰੂ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਉਸੇ ਟੀਕੇ ਦੀ ਜਾਂਚ ਕੀਤੀ ਗਈ ਹੈ ਅਤੇ 12 ਅਤੇ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਏ ਹਨ, ਜਿਸ ਦਾ ਅਰਥ ਹੈ ਕਿ ਅਸੀਂ ਮਹਾਮਾਰੀ ਨੂੰ ਖਤਮ ਕਰਨ ਅਤੇ ਹਰ ਕਿਸੇ ਨਾਲ ਦੁਬਾਰਾ ਇਕੱਠੇ ਹੋਣ ਦੇ ਇੱਕ ਕਦਮ ਦੇ ਨੇੜੇ ਹਾਂ। ਟੀਕੇ ਦੀ ਸੁਰੱਖਿਆ ਬਾਰੇ ਵਧੇਰੇ ਜਾਣਨ ਲਈ ਆਪਣੇ ਪਰਿਵਾਰਕ ਡਾਕਟਰ ਨਾਲ ਸਲਾਹ ਮਸ਼ਵਰਾ ਕਰੋ। ਹੋਰ ਜਾਣਕਾਰੀ ਲਈ vaccinate all58.com ਤੇ ਜਾਓ। ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408-272-2500 4082722500। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 02067197। All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਜਿਹੜੇ ਜਿੱਦਾਂ ਆਪਾਂ ਜਾਣਦੇ ਹਾਂ ਵੀ ਹਰ ਬੁੱਧਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਦੇ ਮੋਹਨ ਸਿੰਘ ਚੀਮਾ ਹੋਣਾ ਦੇ ਨਾਲ, ਤੇ ਆਪਣੇ ਨਾਲ ਇਸ ਟਾਈਮ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਤੋਂ ਜੁੜ ਚੁੱਕੇ ਨੇ ਮੋਹਨ ਸਿੰਘ ਚੀਮਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਗਮ ਜੀ ਆਪ ਜੀ ਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਮੋਹਨ ਸਿੰਘ ਚੀਮਾ ਜੀ, ਆਪਾਂ ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀਆਂ ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ ਜੀ ਵੀਰ ਜੀ। ਸੋ ਜਿਹੜੀ ਮੇਰੀ ਸਾਡੀ ਜਿਹੜੀ ਲੋਨ ਦੀ ਆਈਡੀ ਹੈਗੀ ਹੈ ਜ਼ੈਂਡਰ ਮਾਰਗੇਜ ਨਾਲ, ਉਹ ਹੈਗੀ ਜੀ NMLS ID ਨੰਬਰ 698952, ਤੇ ਜਿਹੜੀ ਸਾਡੀ ਜ਼ੈਂਡਰ ਰੀਅਲ ਸਟੇਟ ਨਾਲ ਜਿਹੜੀ ਸਾਡੀ ਆਈਡੀ ਹੈਗੀ ਹੈ ਜੀ, ਉਹ ਹੈਗੀ ਹੈ DRE ਨੰਬਰ 02067197 ਜੀ। ਜੀ ਸੋ ਮੋਹਨ ਸਿੰਘ ਚੀਮਾ ਜੀ, ਸਭ ਤੋਂ ਪਹਿਲਾਂ ਕੀ ਲੇਟੈਸਟ ਅਪਡੇਟਸ ਚੱਲ ਰਹੀਆਂ ਹੈਗੀਆਂ ਆ? ਮਾਰਕੀਟ ਕਿੱਧਰ ਨੂੰ ਜਿਹੜੀ ਜਾ ਰਹੀ ਹੈਗੀ ਆ, ਜੇ ਤੁਸੀਂ ਥੋੜ੍ਹਾ ਜਿਹਾ ਉੱਤੋਂ ਜੀ ਝਾਤ ਖੋਜੀ ਕੀਤੀ ਜਾਵੇ।
ਹਾਂਜੀ। ਸੋ ਰਾਏ ਭਾਜੀ ਇਸ ਵੇਲੇ ਜਿਹੜੀ ਕਾਫੀ ਦੇਰ ਤੋਂ ਜਿਹੜੀ ਅਸੀਂ ਗੱਲਬਾਤ ਸੁਣਦੇ ਆ ਰਹੇ ਹਾਂ ਰੈਗੂਲਰਲੀ, ਉਹ ਸੇਮ ਹੀ ਚੱਲ ਰਹੀ ਹੈ। ਇੱਕ ਤਾਂ ਗੱਲਬਾਤ ਇਹ ਹੈਗੀ ਹੈ ਵੀ ਜਿਹੜੇ ਮੌਰਗੇਜ ਇੰਟਰਸਟ ਰੇਟ ਦੀ ਜੇ ਅਸੀਂ ਗੱਲ ਕਰੀਏ ਤੇ ਹਜੇ ਵੀ ਅੱਜ ਦੀ ਤਰੀਕ ਤੱਕ ਵੀ ਉਹ ਕਹਿ ਲਓ ਵੀ ਕਾਫੀ ਲੋ ਔਰ ਕਾਫੀ ਕਹਿ ਲਓ ਵੀ ਅੱਛੇ ਚੱਲ ਰਹੇ ਨੇ। ਜੀ ਸੋ ਜਿਨ੍ਹਾਂ ਨੇ ਵੀ ਹਜੇ ਰੀਫਾਈਨੈਂਸ ਬਾਰੇ ਕਹਿ ਲਓ ਵੀ ਨਹੀਂ ਕਰਾਇਆ, ਜਾਂ ਜਿਨ੍ਹਾਂ ਨੇ ਹੋ ਸਕਦਾ ਵੀ ਲਾਸਟ ਈਅਰ ਹੀ ਘਰ ਲਿਆ ਹੋਵੇ ਜਾਂ ਸਾਲ 1.5 ਸਾਲ ਪਹਿਲਾਂ ਵੀ ਲਿਆ ਹੋਵੇ, ਤੇ ਉਹਨਾਂ ਦਾ ਰੇਟ ਜੇ ਸਪੋਜ਼ ਕਰੋ ਕਿਸੇ ਦਾ ਵੀ 3.875 ਤੋਂ ਉੱਪਰ ਹੈਗਾ, ਤੇ ਉਹਨਾਂ ਨੂੰ ਕਹਿ ਲਓ ਵੀ ਜ਼ਰੂਰ ਆਪਣੀ ਜਿਹੜੀ ਮੌਰਗੇਜ ਹੈਗੀ ਹੈ ਉਹਦੇ ਵਾਸਤੇ ਕਹਿ ਲਓ ਵੀ ਮੌਰਗੇਜ ਚੈੱਕ ਕਹਿੰਦੇ ਆ, ਤੇ ਉਹਨੂੰ ਤੁਸੀਂ ਚੈੱਕ ਕਰਾ ਕੇ ਦੇਖ ਲਓ ਕਿ ਤੁਹਾਨੂੰ ਉਹਦੇ ਵਿੱਚ ਤੁਹਾਡਾ ਵਿਆਜ ਕਰ ਸਕਦਾ। ਵਿਆਜ ਦੀ ਜੇ ਗੱਲ ਕਰੀਏ ਤੇ ਨਾਲ ਮੈਂ ਤੁਹਾਨੂੰ ਦੱਸ ਵੀ ਦਿੰਦਾ ਵੀ ਜੇ ਕਿਸੇ ਦਾ ਕ੍ਰੈਡਿਟ ਸਕੋਰ, ਜੇ ਕਿਸੇ ਨੇ ਰੀਫਾਈਨੈਂਸ ਕਰਾਉਣਾ, ਇਹ ਪ੍ਰਾਇਮਰੀ ਹੋਮ ਦੀ ਮੈਂ ਗੱਲ ਕਰ ਰਿਹਾ ਜੀ, ਯਾਨੀ ਕਿ ਸਿੰਗਲ ਫੈਮਿਲੀ ਜਿਹਦੇ ਵਿੱਚ ਵੀ ਤੁਸੀਂ ਕਹ ਲਓ ਵੀ ਆਪ ਰਹਿੰਦੇ ਹੋ। ਜੇ ਤੁਹਾਡਾ ਕ੍ਰੈਡਿਟ ਸਕੋਰ 720 ਤੋਂ ਉੱਪਰ ਹੈਗਾ, ਘਰ ਦੇ ਵਿੱਚ ਤੁਹਾਡੇ ਕਹਿ ਲਓ ਵੀ 20 ਜਾਂ 25% ਐਕੁਇਟੀ ਵੀ ਹੈਗੀ ਹੈ, ਤੁਹਾਡੀ ਇਨਕਮ ਵੀ ਠੀਕ ਚੱਲ ਰਹੀ ਹੈ, ਜੇ ਤੁਸੀਂ 15 ਈਅਰ ਦੀ ਮੌਰਗੇਜ ਖਾਣਾ ਚਾਹੁੰਦੇ ਹੋ, ਤੇ ਜਿਹੜਾ ਅੱਜ ਦਾ ਰੇਟ ਜਿਹੜਾ ਚੱਲ ਰਿਹਾ ਜੀ ਦੈਟ ਇਜ਼ 2.25, ਫਿਕਸਡ ਰੇਟ ਹੈਗਾ ਜੀ, APR ਹੈਗਾ ਦੈਟਸ 2.5। ਜੀ ਸੋ ਜਿਵੇਂ ਤੁਸੀਂ ਦੇਖੋ ਕਿ ਜਿਹੜੇ ਰੇਟਸ ਹੈਗੇ ਆ ਅਮੇਜ਼ਿੰਗਲੀ ਲੋ। ਅਸੀਂ ਹਮੇਸ਼ਾ ਜ਼ਿਆਦਾਤਰ 15 ਸਾਲ ਦੀ ਗੱਲ ਤਾਂ ਕਰਨੇ ਆ ਕਿਉਂਕਿ ਇਸ ਵੇਲੇ ਬੈਂਕਸ ਦਾ ਜਿਹੜਾ ਕਹਿ ਲਓ ਵੀ ਸੋਚਣ ਦਾ ਤਰੀਕਾ ਹੈਗਾ ਵੀ ਉਹ ਇਹ ਜਿਹੜੀ ਆਫਰ ਦੇ ਰਹੇ ਆ ਕਿ ਜਿਹੜੇ ਲੋਕ ਕੁਆਲੀਫਾਈ ਕਰਦੇ ਨੇ ਉਹਨੂੰ ਉਹ ਕਾਫੀ ਐਨਕਰੇਜ ਕਰ ਰਹੇ ਆ। ਇਹਦੇ ਵਿੱਚ ਬੈਂਕਾਂ ਨੂੰ ਵੀ ਫਾਇਦਾ ਹੈਗਾ, ਇਹਦੇ ਵਿੱਚ ਕੰਜ਼ਿਊਮਰਸ ਨੂੰ ਵੀ ਫਾਇਦਾ ਹੈਗਾ, ਉਹਨਾਂ ਦੀ ਮਾਰਕੀਟ ਚਲੋ ਛੋਟੇ ਟਾਈਮ ਦੇ ਵਿੱਚ ਘੱਟ ਸਮੇਂ ਵਿੱਚ ਕਹਿ ਲਓ ਵੀ ਉਹ ਪੇ ਆਫ ਹੋ ਸਕਦੀ ਹੈ। ਜੀ ਮੋਹਨ ਜੀ, ਮੈਂ ਇੱਕ ਜਿਵੇਂ ਜੀ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦਾ, ਹੁਣ ਚਲੋ 15 ਸਾਲ ਦਾ ਡੈਫੀਨੇਟਲੀ ਆਪਾਂ ਨੂੰ ਰੇਟਸ ਤਾਂ ਬਹੁਤ ਸੋਹਣੇ ਜਿਹੜੇ ਉਹ ਲੱਗਦੇ ਆ, ਪਰ ਜਿਹੜੇ ਕਰਾਉਣਾ ਚਾਹੁੰਦੇ ਆ ਉਹ ਕਿਸ ਹਿਸਾਬ ਦੇ ਨਾਲ ਦੇਖਣ? ਓਬਵੀਅਸਲੀ ਉਹਨਾਂ ਦੇ 30 ਸਾਲ ਦੇ ਮੁਕਾਬਲੇ ਪ੍ਰਾਈਸ ਜਿਹੜਾ ਆ ਵੱਧ ਜਾਣਾ, ਪਰ ਹਾਂ ਵੀ ਥੋੜ੍ਹੇ ਸਮੇਂ ਦੇ ਲਈ ਦੇਣਾ ਆ। ਕਿੰਨੀ ਕੁ ਜਿਹੜੀ ਉਹ ਗੁੰਜਾਇਸ਼ ਜਿਹੜੀ ਉਹਨਾਂ ਨੂੰ ਇਨਕਮ ਦੇ ਹਿਸਾਬ ਦੇ ਨਾਲ ਲੈ ਕੇ ਚੱਲਣੀ ਚਾਹੀਦੀ, ਵੀ ਉਹ ਕਿੱਥੇ ਕੁ ਤੱਕ ਜਿਹੜਾ ਉਹ ਪੇ ਕਰਨਾ ਚਾਹੀਦਾ ਆ, ਵੀ ਕਿੰਨਾ ਕੁ ਜਿਹੜਾ ਉਹਨਾਂ ਦਾ ਕਹਿ ਲਓ ਵੀ ਡੈਟ ਟੂ ਲੋਨ ਰੇਸ਼ੋ ਜਿਹੜੀ ਕਿੱਥੇ ਕੁ ਤੱਕ ਆਵੇ? ਹਾਂਜੀ। ਸੋ ਨਾਰਮਲੀ ਦੇਖੋ ਜਿਹੜੀ ਜਿਹੜੇ ਜਿਹੜੇ ਬੈਂਕ ਸੋਚਦੇ ਆ ਉਹ ਕਹਿੰਦੇ ਵੀ ਤੁਹਾਡੀ ਜਿੰਨੀ ਵੀ ਇਨਕਮ ਹੈਗੀ ਹੈ ਨਾ ਉਹਦਾ ਜਿਹੜਾ 30% ਹੈਗਾ, 30% ਨੈਟ ਇਨਕਮ ਦੀ ਮੈਂ ਗੱਲ ਕਰ ਰਿਹਾ ਵੀ ਖਰਚੇ ਖੁਰਚ ਕੱਟ ਕੇ ਤੁਹਾਨੂੰ ਇਨਕਮ ਆਉਂਦੀ ਹੈ, ਜਿਹੜੀ ਤੁਹਾਡੀ 30% ਹੈਗੀ ਹੈ ਉਸ ਤੋਂ ਉੱਪਰ ਤੁਹਾਡੀ ਮੌਰਗੇਜ ਜਿਹੜੀ ਹੈਗੀ ਹੈ ਉਹ ਨਹੀਂ ਜਾਣੀ ਚਾਹੀਦੀ ਹੈਗੀ। ਠੀਕ ਫੋਰ ਹੈ ਐਗਜ਼ਾਮਪਲ ਜੇ ਤੁਹਾਡੀ 70,000 ਦੀ ਸਾਲ ਦੀ ਇਨਕਮ ਹੈਗੀ ਹੈ ਤੇ ਇਹਦਾ ਮਤਲਬ ਵੀ ਤੁਹਾਡੀ ਜਿਹੜੀ ਪੇਮੈਂਟ ਹੈ ਉਹ 2100 ਦੇ ਉੱਪਰ ਨਾ ਜਾਵੇ। ਇਹ ਤੇ ਇੱਕ ਫਾਰਮੂਲਾ ਹੈਗਾ ਜਨਰਲ ਜਿਹਾ, ਜੀ ਠੀਕ ਹੈ। ਪਰ ਸਾਡੇ ਕਲਚਰ ਦੇ ਵਿੱਚ ਜਾਂ ਸਾਡੇ ਤਰੀਕਿਆਂ ਦੇ ਵਿੱਚ ਰਾਜ ਭਾਜੀ ਇੱਕ ਜਿਹੜਾ ਫਰਕ ਬੜਾ ਹੁੰਦਾ ਉਹ ਇਹ ਹੁੰਦਾ ਕਿ ਸਾਡੀ ਫੈਮਿਲੀਜ਼ ਦੇ ਵਿੱਚ ਨਾ ਇਨਕਮ ਦੇ ਸੋਰਸਿਸ ਬੜੇ ਹੁੰਦੇ। ਜੀ ਅਸੀਂ ਜਿਹੜਾ ਸਾਡਾ ਪੰਜਾਬ ਦਾ ਜਾਂ ਇੰਡੀਆ ਦਾ ਜਿਹੜਾ ਰਹਿਣ ਦਾ ਤਰੀਕਾ ਉਹਨੂੰ ਕਹਿੰਦੇ ਜੁਆਇੰਟ ਫੈਮਿਲੀਜ਼, ਅਸੀਂ ਨਾ ਇਕੱਠੇ ਸਾਰੇ ਜਣੇ ਰਹਿੰਦੇ ਹਾਂ ਕਾਫੀ। ਸੋ ਇਹਦੇ ਵਿੱਚ ਹੋ ਜਾਂਦਾ ਵੀ ਜੇ ਪਰਿਵਾਰ ਦੇ ਵਿੱਚ 2-3 ਜਣੇ ਫੈਮਿਲੀਆਂ ਇਕੱਠੀਆਂ ਰਹਿੰਦੀਆਂ ਤੇ ਜਿਹੜੀ ਇਨਕਮ ਹੈਗੀ ਕਦੀ ਉਹ ਹੁੰਦਾ ਵੀ ਇਨਕਮ ਸਾਹ ਦੇ ਕੋਲ ਹੁਣ ਭਾਵੇਂ ਕੁਆਲੀਫਾਈਂਗ ਇਨਕਮ ਇੱਕ ਹੁੰਦੀ ਹੈ ਪਰ ਸਾਡੇ ਘਰ 'ਚ ਨਾ ਪੈਸੇ ਹੋਰ ਬੜੀ ਤਰੀਕੇ ਨਾਲ ਕਹਿ ਲਓ ਵੀ ਆ ਜਾਂਦੇ ਕਈ ਵਾਰੀ। ਸੋ ਇਸ ਕਾਰਨ ਜਿੰਨਾ ਕੋ ਕਹਿ ਲਓ ਵੀ ਜਿਹੜੇ 15 ਸਾਲ ਦੀ ਪੇਮੈਂਟ ਅਫੋਰਡ ਕਰ ਸਕਦੇ ਨੇ ਕੰਫਰਟੇਬਲੀ, ਉਹਨਾਂ ਨੂੰ ਇਹ ਚੀਜ਼ ਬਾਰੇ ਸੋਚਣਾ ਚਾਹੀਦਾ। ਔਰ ਅੱਜ ਕੱਲ੍ਹ ਦੇ ਵਿਆਜ ਇੰਨੇ ਘੱਟ ਹੈਗੇ ਨੇ ਭਾਜੀ ਵੀ ਇਟ ਇਜ਼ ਜੀ ਅਨਬਿਲੀਵੇਬਲ। ਜਿਨ੍ਹਾਂ ਦੇ ਵਿੱਚ ਸਾਡੇ ਕੋਲ ਫਾਈਲਾਂ ਲੱਗਦੀਆਂ, ਜਿਨ੍ਹਾਂ ਨੂੰ ਕਾਲਾਂ ਆਉਂਦੀਆਂ, ਉਹ ਜਦੋਂ ਸੁਣਦੇ ਆ ਸਮਝਦੇ ਗੱਲ ਨੂੰ ਤਾਂ ਕਹਿੰਦੇ ਵਾਕਈ ਇਹ ਤਾਂ ਬੜੀ ਫਾਇਦੇ ਵਾਲੀ ਗੱਲ ਹੈਗੀ। ਅਸੀਂ ਤੇ 30 ਸਾਲ ਦੀ ਮੌਜ ਕਰਾਈ ਤੋਂ 2 ਸਾਲ ਪਹਿਲਾਂ ਸਾਡੇ 28 ਸਾਲ ਰਹਿੰਦੇ ਆ, ਹੁਣ 15 ਸਾਲ ਦੀ ਕਰਾ ਕੇ ਤੇ ਪੇਮੈਂਟ ਜੇ ਸਪੋਜ਼ ਕਰੋ ਤੇ 250, 300 ਜਾਂ 400 ਵੀ ਵੱਧਦੀ ਹੈ। ਉਹ ਕਹਿੰਦੇ ਸਾਨੂੰ ਬੜੀ ਸਹੀ ਲੱਗਦੀ ਹੈ, ਅਸੀਂ ਕਰਾਉਣਾ ਚਾਹੁੰਦੇ ਹਾਂ ਕਿਉਂਕਿ ਵਿਆਜ ਬਹੁਤ ਘੱਟ ਹੈਗਾ। ਸੋ ਇਹਦੇ ਵਾਸਤੇ ਹਮੇਸ਼ਾ ਮੈਂ ਸਭ ਨੂੰ ਐਨਕਰੇਜ ਕਰਨਾ, ਸਭ ਤੋਂ ਬੈਸਟ ਤਰੀਕਾ ਹੈਗਾ ਜੀ ਜਿਹੜਾ ਮੇਰਾ ਨੰਬਰ ਹੈਗਾ ਇਹ ਨੋਟ ਕਰਕੇ ਰੱਖ ਲਓ ਜੀ, 559 905 2575 559 9052575। ਇਸ ਨੰਬਰ ਤੇ ਤੁਸੀਂ ਕਾਲ ਕਰਕੇ, ਜੇ ਨੰਬਰ ਤੁਹਾਨੂੰ ਬਿਜੀ ਲੱਗਦਾ ਹੋਵੇ ਜਾਂ ਕੋਈ ਜੀ ਕਾਲ ਮੈਂ ਸਪੋਜ਼ ਕਰੋ ਨਹੀਂ ਕਾਲ ਆਨਸਰ ਕਰ ਸਕਦੀ, ਟੈਕਸਟ ਮੈਸੇਜ ਵੀ ਕਰ ਸਕਦੇ ਹੋ ਤਾਂ ਕਿ ਮੈਂ ਤੁਹਾਨੂੰ ਬਾਅਦ ਚ ਵੀ ਤੁਹਾਨੂੰ ਮੈਂ ਕਾਲ ਕਰ ਸਕਦਾ। ਪਰ ਪੁੱਛੋ ਜ਼ਰੂਰ, ਜੀ ਜਾਣਕਾਰੀ ਜ਼ਰੂਰ ਲਓ ਕਿ ਤੁਹਾਨੂੰ ਇਸ ਵਿੱਚ ਇਸ ਟਾਈਮ ਵਿੱਚ ਤੁਹਾਨੂੰ ਕਿਸ ਚੀਜ਼ ਦਾ ਫਾਇਦਾ ਹੋ ਸਕਦਾ। ਜੀ ਬਿਲਕੁਲ। ਅਤੇ ਮੋਹਨ ਚੀਮਾ ਜੀ, ਇਸ ਮੌਕੇ ਵੀ ਰੀਫਾਈਨੈਂਸ ਨੂੰ ਲੈ ਕੇ ਮਾਰਕੀਟ ਹੌਟ ਜਿਹੜੀ ਉਹ ਚੱਲ ਰਹੀ ਆ, ਸੋ ਮੌਕਾ ਗੁੱਡ ਹੈਗਾ ਆ। ਸੋ ਕਿਹੜੇ ਡਾਕੂਮੈਂਟਸ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ ਰੀਫਾਈਨੈਂਸ ਦੇ ਲਈ? ਹਾਂਜੀ, ਇਹ ਬੜਾ ਅੱਛਾ ਸਵਾਲ ਹੈ ਅਜਮਾ ਜੀ। ਕਈ ਵਾਰੀ ਨਾ ਸਾਨੂੰ ਕਾਲਸ ਆ ਕੇ ਆਉਂਦੀਆਂ ਵੀ ਅਸੀਂ ਘਰ 'ਚ ਆਲਰੇਡੀ ਰਹਿ ਰਹੇ ਹਾਂ, ਅਸੀਂ 7 ਸਾਲ ਹੋ ਗਏ ਸਾਨੂੰ ਰਹਿੰਦੇ ਹਾਂ, ਅਸੀਂ ਰੀਫਾਈਨੈਂਸ ਕਰਾਉਣਾ ਚਾਹੁੰਦੇ ਹਾਂ। ਰੀਫਾਈਨੈਂਸ ਕਰਨ ਦੇ ਵਿੱਚ ਬਸ ਇੰਨਾ ਖਿਆਲ ਰੱਖੋ ਵੀ ਤੁਹਾਡੇ ਜਿਹੜੇ ਡਾਕੂਮੈਂਟਸ ਹੈਗੇ ਆ ਉਹ ਬੈਂਕ ਨੇ ਸੇਮ ਹੀ ਮੰਗਣੇ ਆ,
ਫਰਕ ਸਿਰਫ ਇੰਨਾ ਹੈਗਾ ਵੀ ਤੁਸੀਂ ਘਰ 'ਚ ਆਲਰੇਡੀ ਰਹਿ ਰਹੇ ਹੋ, ਤੁਸੀਂ ਘਰ ਨਵਾਂ ਨਹੀਂ ਲੈ ਰਹੇ, ਸਿਰਫ ਹੁਣ ਰੀਫਾਈਨੈਂਸ ਹੀ ਕਰ ਰਹੇ ਹੋ। ਇਹਦਾ ਮਤਲਬ ਜਿਹੜੀ ਮੌਰਗੇਜ ਹੈਗੀ ਹੈ, ਨਵੇਂ ਬੈਂਕ ਨੇ ਮੇਕ ਸ਼ੋਰ ਵੀ ਤੁਸੀਂ ਕੁਆਲੀਫਾਈ ਕਰਦੇ ਹੋ। ਉਹਦੇ ਵਾਸਤੇ ਉਹਨਾਂ ਨੇ ਤੁਹਾਡੇ 2 ਸਾਲ ਦੀਆਂ ਟੈਕਸ ਰਿਟਰਨਸ ਜੀ। ਪਿਛਲੀਆਂ ਦੀਆਂ, ਠੀਕ ਹੈ ਜੀ। ਤੇ ਪਰਸਨਲ ਤੇ ਬਿਜ਼ਨਸ ਤੇ ਤੁਹਾਨੂੰ W2 ਮਿਲਦਾ, W2 ਦੀਆਂ ਕਾਪੀਆਂ ਤੇ 2-2 ਮਹੀਨੇ ਦੇ ਪੇ ਸਟੱਬ ਜਿਹੜੇ ਹੈਗੇ ਮੋਸਟ ਰੀਸੈਂਟ, ਉਹ ਬੈਂਕ ਨੇ ਮੰਗਣੇ ਆ। ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਯਾਨੀ ਕਿ ਤੁਹਾਡਾ ਆਪਣਾ ਕਾਰੋਬਾਰ ਚੱਲਦੇ ਨੇ, ਤੇ ਫਿਰ ਉਹਨਾਂ ਨੇ ਨਾਲ ਤੁਹਾਡੇ 3 ਮਹੀਨੇ ਦੀਆਂ ਬਿਜ਼ਨਸ ਬੈਂਕ ਸਟੇਟਮੈਂਟਸ, ਪ੍ਰੋਫਿਟ ਐਂਡ ਲਾਸ ਤੇ ਬੈਲੈਂਸ ਸ਼ੀਟ ਵੀ ਅੱਜ ਕੱਲ੍ਹ ਉਹ ਮੰਗਦੇ ਨੇ। ਤੇ ਇੱਕ ਤੁਹਾਨੂੰ ਦੇਣੀ ਪੈਣੀ ਆਪਣੇ ਨਾਲ ਘਰ ਦੀ ਮੌਰਗੇਜ ਸਟੇਟਮੈਂਟ। ਇਹ ਚੀਜ਼ਾਂ ਹੈਗੀਆਂ ਜਿਹਨਾਂ ਨੇ ਰੀਫਾਈਨੈਂਸ ਕਰਾਉਣਾ ਹੈਗਾ। ਸੋ ਤਕਰੀਬਨ ਸੇਮ ਹੀ ਆਈਟਮਸ ਉਹ ਮੰਗਦੇ ਨੇ। ਜਿਵੇਂ ਤੁਸੀਂ ਕਹ ਲਓ ਵੀ ਪਰਚੇਸ ਕਰ ਰਹੇ ਹੋ, ਰੀਫਾਈਨੈਂਸ ਵਾਸਤੇ ਵੀ ਸੇਮ ਹੀ ਕਹ ਲਓ ਵੀ ਉਹ ਆਈਟਮਸ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਜੀ। ਤੇ ਕਈ ਇਨਕਮ ਹੋਣੀ ਮਸਟ ਹੈਗੀ ਆ ਰੀਫਾਈਨੈਂਸ ਜਿਹੜੀ ਉਹ ਕਰਵਾਉਣ ਦੇ ਲਈ, ਜਾਂ ਜੇ ਕੋਈ ਮੰਨ ਲਓ ਰਿਟਾਇਰ ਵੀ ਹੋਇਆ ਜਾਂ ਕੁਛ ਇੱਦਾਂ ਵੀ ਉਹ ਵੀ ਕਰਵਾ ਸਕਦਾ ਹੈ? ਹਾਂਜੀ, ਇਹ ਬਹੁਤ ਅੱਛਾ ਸਵਾਲ ਹੈਗਾ ਰਾਜ ਭਾਜੀ। ਐਕਚੁਅਲੀ ਇਹਨਾਂ ਦੇ ਵਿੱਚ ਤੁਹਾਨੂੰ 2 ਪਾਰਟ ਆਨਸਰ ਹੈਗੇ, 2 ਜੀ। ਜਵਾਬ ਤੁਹਾਨੂੰ ਦਊਂਗਾ। ਇੱਕ ਤੇ ਇਹ ਹੈਗਾ ਵੀ ਜਿਹੜੇ ਤੇ ਹੈਗੇ ਕਨਵੈਨਸ਼ਨਲ ਲੋਨ, ਉਹਨਾਂ ਵਿੱਚ ਇਨਕਮ ਜਿਹੜੀ ਹੈਗੀ ਹੈ ਉਹ ਮਸਟ ਹੈਗੀ ਹੈ ਵੀ ਉਹਨਾਂ ਨੂੰ ਤੁਹਾਡੀ ਇਨਕਮ ਦੇਖਣੀ ਹੈਗੀ ਹੈ। ਠੀਕ ਹੈ। ਠੀਕ ਹੈ। ਜਿਹੜੇ FHA ਲੋਨ ਹੈਗੇ ਨਾ ਤੇ VA ਲੋਨ ਹੈਗੇ ਆ, ਜੀ। FHA ਦੇ ਵਿੱਚ ਇੱਕ ਸਟ੍ਰੀਮਲਾਈਨ ਰੀਫਾਈਨੈਂਸ ਹੁੰਦਾ। ਉਹਦਾ ਕਹਿਣ ਦਾ ਮਤਲਬ ਵੀ ਉਹਨਾਂ ਨੇ, ਜੇ ਤੁਸੀਂ ਅੱਜ ਤੋਂ ਕਹ ਲਓ ਵੀ 5 ਸਾਲ ਪਹਿਲਾਂ FHA ਦਾ ਲੋਨ ਕਰਾਇਆ ਸੀਗਾ, ਹੁਣ ਉਦੋਂ ਤੁਹਾਡਾ ਵਿਆਜ 4.5 ਸੀਗਾ, ਹੁਣ ਤੁਹਾਨੂੰ ਕਹ ਲਓ ਵੀ ਬਹੁਤ ਸਾਰਾ ਵਿਆਜ ਮਿਲਦਾ। ਉਹਦੇ ਵਿੱਚ ਇਨਕਮ ਦੀ ਰਿਕੁਆਇਰਮੈਂਟ ਨਹੀਂ ਹੈਗੀ ਵੀਰ ਜੀ। ਉਹਨੂੰ ਕਹਿੰਦੇ ਆ ਸਟ੍ਰੀਮਲਾਈਨ ਰੀਫਾਈਨੈਂਸ। ਉਹਦੇ ਵਿੱਚ ਸਿਰਫ ਬੈਂਕ ਨੇ ਕੀ ਕਰਨਾ ਕਿ ਤੁਹਾਡਾ ਉਹਨਾਂ ਨੇ ਕ੍ਰੈਡਿਟ ਦੇਖਣਗੇ, ਉਸ ਤੋਂ ਬਾਅਦ ਉਹਨਾਂ ਨੇ ਸਿਰਫ ਤੁਹਾਡਾ ਜਿਹੜਾ ਕਹ ਲਓ ਵੀ ਵਿਆਜ ਹੈਗਾ ਉਹ ਘਟਾ ਦੇਣਾ। ਸੋ ਤੁਹਾਨੂੰ ਜਿਹੜਾ ਇੰਟਰਸਟ ਰੇਟ ਆ ਉਹ ਘਟਾ ਦਿੰਦੇ ਆ। ਉਹਦੇ ਵਿੱਚ ਉਹ ਇਨਕਮ ਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਨਹੀਂ ਹੈਗੀ। ਇਹ ਸਿਰਫ ਹੈਗੀ ਹੈ FHA ਸਟ੍ਰੀਮਲਾਈਨ ਰੀਫਾਈਨੈਂਸ ਦੀ। ਸੋ ਇਹਦੇ ਵਾਸਤੇ ਵੀ ਜੇ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਹੋਵੇ ਤੇ ਉਹ ਸਾਨੂੰ ਕਾਲ ਕਰਕੇ ਪੁੱਛ ਸਕਦੇ ਨੇ ਜੀ। ਬਿਲਕੁਲ। ਮੋਹਨ ਸਿੰਘ ਜੀ ਉਹਨਾਂ ਦਾ ਫੋਨ ਨੰਬਰ ਆ 559 905 2575 5599052575 ਦੇ ਉੱਤੇ। ਤੇ ਮੋਹਨ ਜੀ ਜਿਹੜੇ ਜ਼ੈਂਡਰ ਮੌਰਗੇਜ ਤੇ ਰੀਅਲ estate ਵਾਲੇ ਆ, ਤੁਸੀਂ ਘਰ ਜਿਹੜੇ ਕਿਸੇ ਨੇ ਸੈੱਲ ਕਰਨਾ ਜਾਂ ਵੇਚਣਾ ਆ, ਸੋ ਉਸ ਦੇ ਵਿੱਚ ਵੀ ਮਦਦ ਕਰਦੇ ਆ? ਜੀ ਹਾਂ ਜੀ। ਸੋ ਵੀਰ ਜੀ ਸਾਡੀ ਜਿਹੜੀ ਟੀਮ ਹੈਗੀ ਆ, ਅਸੀਂ ਵੀ ਆਰ ਪ੍ਰੋਫੈਸ਼ਨਲਸ ਬੇਸਿਕਲੀ। ਸਾਡੇ ਟੀਮ ਦੇ ਵਿੱਚ ਕਾਫੀ ਮੈਂਬਰਸ ਜਿਹੜੇ ਹੈਗੇ ਨੇ ਉਹ ਲੋਨ ਆਫਿਸਰਸ ਨੇ, ਕਾਫੀ ਜਿਹੜੇ ਮੈਂਬਰਸ ਹੈਗੇ ਨੇ ਉਹ ਕਹਿ ਲਓ ਵੀ ਰੀਅਲ estate ਦਾ ਕੰਮ ਕਰਦੇ ਨੇ। ਸੋ ਵੀ ਆਰ ਆਲ ਲਾਇਸੈਂਸਡ ਏਜੰਟਸ। ਸੋ ਜੇ ਕਿਸੇ ਨੇ ਕਹਿ ਲਓ ਘਰ ਵੇਚਣਾ ਹੈਗਾ ਜਾਂ ਖਰੀਦਣਾ ਹੈਗਾ, ਨਾਲ ਉਹਨਾਂ ਨੇ ਕਈ ਹੁੰਦਾ ਵੀ ਘਰ ਵੇਚ ਕੇ ਅਸੀਂ ਭਾਜੀ ਘਰ ਹੋਰ ਨਵਾਂ ਲੈਣਾ ਹਨਾ। ਸੋ ਜਿਹੜਾ ਸਾਰੇ ਕੰਮ ਜਿਹੜੇ ਹੈਗੇ ਉਹ ਤੁਹਾਨੂੰ ਇੱਕ ਨੰਬਰ ਤੇ ਪਤਾ ਸਾਰੇ ਜਵਾਬ ਮਿਲ ਜਾਂਦੇ। ਤੁਹਾਨੂੰ ਇਹ ਹੁੰਦਾ ਵੀ ਇੱਕ ਪਾਸੇ ਕਾਰ ਚੱਕ ਕੇ ਇੱਧਰ ਜਾਓ ਫਿਰ ਉੱਧਰ ਜਾਓ। ਮਰਜ਼ੀ ਹਮੇਸ਼ਾ ਤੁਹਾਡੀ ਆਪਣੀ ਹੁੰਦੀ ਹੈ। ਜਿਨ੍ਹਾਂ ਦਾ ਕਹਿ ਲਓ ਵੀ ਮੈਂ ਸਭ ਨੂੰ ਇਹ ਇਨਕਰੇਜ ਕਰਨਾ ਚਾਹਾਂਗਾ, ਪਲੀਜ਼ ਆਪਣੇ ਏਜੰਟ ਨਾਲ ਗੱਲ ਕਰੋ, ਆਪਣੇ ਲੋਨ ਅਫਸਰ ਨਾਲ ਗੱਲ ਕਰਕੇ ਦੇਖੋ, ਆਪਣੇ ਰੀਅਲਟਰ ਨੂੰ ਮਿਲੋ, ਉਹਨਾਂ ਨਾਲ ਗੱਲ ਕਰੋ। ਜੇ ਤੁਹਾਨੂੰ ਉਹਨਾਂ ਦਾ ਸੁਭਾਅ, ਉਹਨਾਂ ਦਾ ਐਕਸਪੀਰੀਅੰਸ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਚੰਗਾ ਸੁਭਾਅ ਨਾਲ ਲੱਗਦਾ ਤੇ ਉਹਨਾਂ ਨਾਲ ਤੁਸੀਂ ਕੰਮ ਕਰੋ। ਕਿਉਂਕਿ ਇਹ ਟ੍ਰਾਂਜੈਕਸ਼ਨ ਦੇ ਵਿੱਚ ਨਾ ਬੜਾ ਕਹਿ ਲਓ ਵੀ ਨਾਲ ਜੁੜ ਕੇ ਚੱਲਣਾ ਪੈਂਦਾ ਹਰ ਇੱਕ ਪਾਰਟੀ ਨੂੰ। ਕੋਈ ਗੜਬੜ ਹੋ ਜਾਏ, ਕੋਈ ਕੱਲ ਉੱਪਰ ਨੀਚੇ ਹੋ ਜਾਏ, ਇੱਕ ਅੱਛਾ ਏਜੰਟ ਤੇ ਉਹਦੀ ਕੰਪਨੀ ਜਿਹੜੀ ਚੱਲਦੀ ਹੋਏਗੀ, ਅੱਛੀ ਚੱਲਦੀ ਹੋਏਗੀ, ਉਹ ਤੁਹਾਡੀ ਬੜੀ ਕੇਅਰ ਕਰ ਸਕਦੇ ਨੇ, ਉਹ ਬੜੀ ਤੁਹਾਡੀ ਕੇਅਰ ਕਰਨਗੇ। ਸੋ ਵੈਰੀ ਇੰਪੋਰਟੈਂਟ ਪਰ ਜ਼ੈਂਡਰ ਮੌਰਗੇਜ ਤੇ ਜ਼ੈਂਡਰ ਰੀਅਲ estate ਦੇ ਵਿੱਚ ਇਹ ਸਾਰੀਆਂ ਸੁਵਿਧਾਵਾਂ ਅਵੇਲੇਬਲ ਹੈਗੀਆਂ ਨੇ। ਜੇ ਕਿਸੇ ਨੂੰ ਵੀ ਕੋਈ ਲੋੜ ਹੋਵੇ, ਤਾਂ ਮੈਂ ਪਹਿਲਾਂ ਕਿਹਾ ਤੁਸੀਂ ਪਲੀਜ਼ ਕਾਲ ਕਰਕੇ ਤੁਸੀਂ ਸਾਡੇ ਵੀ ਇੰਟਰਵਿਊ ਲਓ। ਜਿਵੇਂ ਕਹਿੰਦੇ ਨਾ ਅਸੀਂ ਤੁਸੀਂ ਕਿਸੇ ਨੂੰ ਹਾਇਰ ਕਰਨਾ ਹੁੰਦਾ ਤੇ ਤੁਸੀਂ ਸਾਡੀ ਇੰਟਰਵਿਊ ਲਓ, ਤੁਹਾਨੂੰ ਕੋਈ ਸਵਾਲ ਪੁੱਛੋ, ਤੁਹਾਨੂੰ ਜਿਹੜੇ ਵੀ ਤੁਹਾਡੇ ਮਨ 'ਚ ਸਵਾਲ ਹੋਣਗੇ ਖੁੱਲ ਕੇ ਪੁੱਛੋ ਤਾਂ ਕਿ ਤੁਹਾਨੂੰ ਚੰਗਾ ਲੱਗੇ। ਜੇ ਚੰਗਾ ਲੱਗੇ ਤਾਂ ਫਿਰ ਤੁਸੀਂ ਕੰਮ ਕਰੋ ਜੀ। ਤੇ ਮੋਹਨ ਜੀ ਤੁਸੀਂ ਇਹ ਗੱਲ ਕੀਤੀ ਹੈ, ਪਰ ਜਿਹੜਾ ਪਹਿਲੀ ਵਾਰੀ ਕਰ ਰਿਹਾ ਆ ਉਹਨੂੰ ਕਈ ਵਾਰੀ ਇੰਨੀ ਇਨਫੋਰਮੇਸ਼ਨ ਨਹੀਂ ਆ, ਉਹਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਆ ਆਪਣੇ ਰੀਅਲਟਰ ਨੂੰ, ਆਪਣੇ ਜਿਹੜੇ ਆ ਲੋਨ ਆਫਿਸਰ ਨੂੰ? ਹਾਂਜੀ। ਸੋ ਦੇਖੋ ਜਿਹੜੇ ਪਹਿਲੀ ਗੱਲ ਤਾਂ ਹੈਗਾ, ਜੇ ਲੋਨ ਦੀ ਗੱਲ ਕਰੀਏ, ਲੋਨਸ ਦੇ ਵਿੱਚ ਅਕਸਰ ਜਿਹੜੇ ਸਵਾਲ ਮੇਨ ਹੁੰਦੇ ਆ, ਇੱਕ ਤੇ ਪਹਿਲਾਂ ਤੇ ਉਹਨੂੰ ਝਾਕਾ ਜਾਂਦਾ ਵੀ ਯਾਰ ਮੇਰਾ ਕਿੰਨੇ ਕੁ ਦਾ ਲੋਨ ਹੋਊਗਾ, ਮੈਨੂੰ ਪਤਾ ਨਹੀਂ ਹੈਗਾ। ਸੋ ਤੁਸੀਂ ਲੋਨ ਅਫਸਰ ਨੂੰ ਆਪਣੇ ਥੋੜੀ ਬਹੁਤੀ ਕਾਫੀ ਜਿਹੜੀਆਂ ਗੱਲਾਂ ਹੈਗੀਆਂ ਨਾ, ਕਿਉਂਕਿ ਸਾਡਾ ਕਾਫੀ ਕਹਿ ਲਓ ਵੀ ਐਕਸਪੀਰੀਅੰਸ ਬਣ ਗਿਆ ਕੰਮ ਦੇ ਉੱਪਰ। ਅਸੀਂ ਕਈ ਜਿਹੜੇ ਡੀਪ ਜਿਹੜੇ ਕਹਿੰਦੇ ਡੂੰਘੇ ਸਵਾਲ ਹੈਗੇ, ਉਹਨਾਂ ਦੇ ਜਵਾਬ ਕਈ ਫੋਨ ਤੇ ਵੀ ਦੇ ਸਕਦੇ ਹਾਂ। ਤੇ ਸਾਨੂੰ ਸਵਾਲ ਪੁੱਛ ਸਕਦੇ ਨੇ। ਉਹ ਕਿਸੇ ਤੇ ਕਈ ਵਾਰੀ ਹੁੰਦਾ ਵੀ ਹੁਣ ਪਿੱਛੇ ਜੀ ਕਲਾਇੰਟ ਸੀ, ਕੱਲ ਦੀ ਗੱਲ ਕਰਨਾ, ਉਹ ਕਹਿੰਦੇ ਸਾਡੀ ਜੀ ਬੈਂਕਰਪਸੀ ਹੋਈ ਸੀ ਤੇ ਹੁਣ 4 ਸਾਲ ਹੋ ਗਿਆ, ਪਰ ਸਾਨੂੰ ਕਿਸੇ ਨੇ ਦੱਸਿਆ ਜੀ 7 ਸਾਲ ਵੇਟ ਕਰਨੀ ਪੈਂਦੀ ਹੈ। ਇਹ ਗਲਤ ਗੱਲ ਹੈਗੀ ਹੈ। ਹੁਣ ਕਈ ਵਾਰੀ ਇਹ ਆਪਸ ਹੀ ਗੱਲ ਕਰ ਲੈਣਾ। ਜੇ ਹੁਣ ਜਿਹੜਾ ਪ੍ਰੋਫੈਸ਼ਨਲ ਬੰਦਾ ਜਿਹਦੇ ਕੋਲ ਲਾਇਸੈਂਸ ਹੈਗਾ ਉਹਨੂੰ ਪਤਾ ਹੁੰਦਾ, ਠੀਕ ਹੈ, ਤੇ ਉਹਨਾਂ ਨੂੰ ਅਸੀਂ ਕਹਿ ਰਹੇ ਤੁਹਾਡਾ ਲੋਨ ਤੁਸੀਂ ਪਹਿਲਾਂ ਕਰ ਸਕਦੇ ਹੋ, ਤੁਹਾਨੂੰ ਇੰਨੀ ਜ਼ਿਆਦਾ ਜਿਹੜੀ ਹੈਗੀ ਉਹ ਵੇਟ ਕਰਨ ਦੀ ਲੋੜ ਨਹੀਂ ਹੈਗੀ। ਸੋ ਬੜੇ ਜਿਹੜੇ ਸਵਾਲ ਹੁੰਦੇ ਨੇ ਆਪਣੇ ਮਨ ਦੇ ਵਿੱਚ ਸ਼ੰਕਾਵਾਂ ਹੁੰਦੀਆਂ, ਉਹ ਤੁਸੀਂ ਪੁੱਛ ਸਕਦੇ ਹੋ।
ਆਪਣੇ ਲੋਨ ਅਫਸਰ ਨੂੰ ਜਿਹੜਾ ਵੀ ਤੁਹਾਡੇ ਮਨ 'ਚ ਸਵਾਲ ਦੀ ਪੁੱਛ ਲਓ ਵੀ ਭਾਈ ਇੰਨੀ ਮੇਰੀ ਇਨਕਮ ਹੈਗੀ ਹੈ, ਇੰਨਾ ਮੇਰਾ ਕ੍ਰੈਡਿਟ ਸਕੋਰ ਹੈਗਾ, ਇੰਨੀ ਮੇਰੇ ਕੋਲ ਡਾਊਨ ਪੇਮੈਂਟ ਹੈਗੀ ਹੈ, ਤੇ ਮੈਂ ਕਿੰਨੇ ਕੁ ਦਾ ਘਰ ਲੈ ਸਕਦਾ, ਉਹ ਲੋਨ ਅਫਸਰ ਤੁਹਾਨੂੰ ਦੱਸ ਸਕਦਾ। ਸਿਮਿਲਰਲੀ ਰੀਅਲ ਸਟੇਟ ਦੇ ਵਿੱਚ ਜੇ ਤੁਸੀਂ ਘਰ ਵੇਚਣਾ ਹੈਗਾ, ਤੁਸੀਂ ਉਸ ਏਜੰਟ ਨੂੰ ਪੁੱਛਦੇ ਵੀ ਭਾਈ ਮੈਂ ਇਹ ਘਰ ਵੇਚਣਾ ਚਾਹੁੰਦਾ, ਤੁਸੀਂ ਦੱਸੋ ਮੈਂ ਕਿੰਨੇ ਦਾ ਲਿਸਟ ਕਰਾਂ ਤੇ ਕੀ ਮੇਰੇ ਚਾਂਸਿਸ ਹੈਗੇ ਇਹਨੂੰ ਵੇਚਣ ਦੇ, ਕਿੰਨੇ ਕੁ 'ਚ ਵੇਚ ਜੂਗਾ। ਇਹ ਸਾਰੇ ਜਿਹੜੇ ਜਵਾਬ ਹੈਗੇ ਆ ਇੱਕ ਜਿਹੜਾ ਐਕਸਪੀਰੀਅੰਸ ਰੀਅਲਟਰ ਹੈ ਉਹ ਤੁਹਾਡਾ ਦੇ ਸਕਦਾ। ਸੋ ਵੈਰੀ ਇੰਪੋਰਟੈਂਟ ਤੁਸੀਂ ਆਪਣੇ ਏਜੰਟਸ ਦੀ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਕੰਮ ਸਾਡੇ ਕੋਲ ਕਰਾਓ, ਤੁਹਾਡੇ ਸ਼ਹਿਰ ਦੇ ਵਿੱਚ ਵੀ ਕੋਈ ਏਜੰਟ ਹੋ ਸਕਦਾ, ਤੁਹਾਨੂੰ ਕੋਈ ਤੁਹਾਡਾ ਰਿਸ਼ਤੇਦਾਰ ਵੀ ਕੋਈ ਬੰਦਾ ਹੁੰਦਾ ਜਿਹੜਾ ਕੰਮ ਜੀ ਕਰਦਾ ਹੋਵੇ, ਤੁਸੀਂ ਕਿਸੇ ਕੋਲ ਵੀ ਕੰਮ ਕਰਾ ਸਕਦੇ ਹੋ। ਲੇਕਿਨ ਸਵਾਲ ਜ਼ਰੂਰ ਆਪਣੇ ਪਹਿਲਾਂ ਪੁੱਛ ਲਓ ਤਾਂ ਕਿ ਤੁਹਾਨੂੰ ਬਾਅਦ 'ਚ ਨਾ ਕੋਈ ਮੁਸ਼ਕਿਲ ਹੋਵੇ, ਕਿਉਂਕਿ ਯਾਰ ਮੈਂ ਪੁੱਛਿਆ ਨਹੀਂ, ਤੁਹਾਨੂੰ ਬੜਾ ਮੁਸ਼ਕਿਲ ਜੀ ਜੀ ਬਿਲਕੁਲ। ਸੋ ਤੁਹਾਡਾ ਵੀ ਸਰੋਤਿਓ ਜਿਹੜੇ ਸੁਣ ਰਹੇ ਹੋ, ਦੇਖ ਰਹੇ ਹੋ, ਤੁਹਾਡਾ ਵੀ ਕੋਈ ਵੀ ਸਵਾਲ ਹੋਵੇ ਰੀਅਲ estate ਨੂੰ ਲੈ ਕੇ, ਘਰ ਖਰੀਦਣ ਵੇਚਣ ਨੂੰ ਲੈ ਕੇ, ਜਾਂ ਤੁਸੀਂ ਫਾਈਨੈਂਸ ਕਰਨਾ ਮੌਰਗੇਜ ਨੂੰ ਲੈ ਕੇ, ਆ ਕਮਰਸ਼ੀਅਲ ਐਗਰੀਕਲਚਰ ਜਿਹੜੇ ਆ ਉਸ ਦੇ ਲਈ ਵੀ ਲੋਨਸ ਦਾ ਇਹ ਜਿਹੜਾ ਇਹ ਕੰਮ ਕਰਦੇ ਨੇ, ਚਾਹੇ FHA ਆ, ਕਨਵੈਨਸ਼ਨਲ ਆ, ਰੀਫਾਈਨੈਂਸ ਕਰਨਾ ਹੈ, ਜੋ ਵੀ ਤੁਹਾਡਾ ਕੋਈ ਸਵਾਲ ਆ ਉਸ ਦੇ ਬਾਰੇ ਤੁਸੀਂ ਮੋਹਨ ਸਿੰਘ ਚੀਮਾ ਹੁਣਾਂ ਦੇ ਨਾਲ ਕਾਂਟੈਕਟ ਕਰ ਸਕਦੇ ਆ। ਇਹਨਾਂ ਦਾ ਫੋਨ ਨੰਬਰ ਆ 559 905 2575 55905257 ਦੇ ਉੱਤੇ। ਸੋ ਲੰਮੇ ਸਮੇਂ ਤੋਂ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਇਹ ਇਸ ਦੇ ਵਿੱਚ ਮਦਦ ਕਰਦੇ ਆ ਰਹੇ ਆ ਸਾਰੇ ਲੋਕਾਂ ਦੀ। ਸੋ ਤੁਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਜਿਹੜਾ ਤਜਰਬੇ ਦਾ ਉਹ ਫਾਇਦਾ ਚੱਕੋ ਅਤੇ ਵਧੀਆ ਸਲਾਹ ਜਿਹੜੀ ਆ ਤੁਸੀਂ ਇਹਨਾਂ ਦੇ ਕੋਲੋਂ ਜ਼ਰੂਰ ਤੁਸੀਂ ਲਓ। ਅਤੇ ਜਿਹੜਾ ਅਮੈਰੀਕਨ ਡਰੀਮ ਆ ਹੋਮ ਓਨਰ ਬਣਨ ਦਾ, ਉਸ ਦੇ ਵੱਲ ਨੂੰ ਜਿਹੜਾ ਉਹ ਤੁਸੀਂ ਜ਼ਰੂਰ ਵਧੋ। ਅਤੇ ਬਹੁਤ ਬਹੁਤ ਮੋਹਨ ਸਿੰਘ ਚੀਮਾ ਜੀ ਤੁਹਾਡਾ ਥੈਂਕ ਯੂ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਅਤੇ ਇਹਨਾਂ ਸਵਾਲਾਂ ਦੇ ਤੁਸੀਂ ਜਵਾਬ ਦਿੱਤੇ ਜੀ। ਥੈਂਕ ਯੂ ਜੀ। ਥੈਂਕ ਯੂ ਰਾਜਕੁਮਾਰ ਜੀ। ਪੰਜਾਬੀ ਜਿਹੜੇ USA ਸਭ ਸਰੋਤਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਜੀ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਐਡੀਸ਼ਨ ਨੂੰ ਸੁਣਨੇ ਹੋ ਤਾਂ ਤੁਸੀਂ ਸਾਨੂੰ ਟਾਈਮ ਦਿੰਦੇ ਜੀ, ਬਹੁਤ ਬਹੁਤ ਧੰਨਵਾਦ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।